ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ-ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਤਿਨਾਂ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਅਗਸਤ ਮਹੀਨੇ ਦੀ 8 ਤਰੀਕ ਹੈ, ਬਰਾ 2025, ਦਿਨ ਸ਼ੁੱਕਰਵਾਰ। ਮੈਂ ਆਪ ਜੀ ਦਾ ਹੋਸਟ ਮਨਵੀਰ ਸਿੰਘ ਅੱਜ ਦੇ ਪ੍ਰੋਗਰਾਮ ਦਿਲ ਦੀਆਂ ਗੱਲਾਂ ਦੇ ਵਿੱਚ ਦਿਲ ਦੀਆਂ ਗਹਿਰਾਈਆਂ ਤੋਂ ਆਪ ਜੀ ਨੂੰ ਜੀ ਆਇਆਂ ਆਖਦਾ ਹੋਇਆ ਆਪ ਜੀ ਦਾ ਸਵਾਗਤ ਕਰਦਾ ਪ੍ਰੋਗਰਾਮ ਦੇ ਵਿੱਚ। ਆਪ ਜੀ ਨੂੰ ਫਤਿਹ ਅਰਜ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਟੂਡੀਓ ਦੀਆਂ ਘੜੀਆਂ ਦੇ ਮੁਤਾਬਕ 12:01 ਹੋਇਆ ਨਿਊਯਾਰਕ ਸਮੇਂ ਦੇ ਅਨੁਸਾਰ, ਔਰ ਖਾਲਿਸਤਾਨ ਦੇ ਸਮੇਂ ਦੇ ਅਨੁਸਾਰ ਇਸ ਵਕਤ ਰਾਤ ਦੇ 9:31 ਹੋਏ ਨੇ। ਤਾਂ ਅੱਜ ਅਸੀਂ ਜਿਹੜਾ ਇੱਕ ਵਾਰ ਫੇਰ ਆਪ ਜੀ ਦੀ ਕਚਹਿਰੀ ਦੇ ਵਿੱਚ ਹਾਜ਼ਰ ਹਾਂ। ਤੁਸੀਂ ਸਾਨੂੰ ਵੇਖਣ ਲਈ ਜਾਂ ਸੁਣਨ ਲਈ ਜਿਹੜੇ ਗੈਜਟਸ ਇਸਤੇਮਾਲ ਕਰ ਸਕਦੇ ਹੋ ਉਹ TV 84 ਚੈਨਲ ਹੈ। ਤੇ ਜੇ ਤੁਹਾਡੇ ਕੋਲ TV 84 ਚੈਨਲ ਨਹੀਂ ਹੈ, ਡਾਇਰੈਕਟ TV ਤੇ ਆ ਰਿਹਾ, ਤਾਂ ਫਿਰ ਤੁਸੀਂ tv84.tv ਇਹ ਸਾਡੀ ਵੈਬਸਾਈਟ ਹੈ, ਇਹਦੇ ਉੱਤੇ ਵੀ ਤੁਸੀਂ ਸਾਨੂੰ ਵੇਖ ਸੁਣ ਸਕਦੇ ਹੋ। ਉਹਦੇ ਨਾਲ TV 84 ਦਾ YouTube ਚੈਨਲ ਵੀ ਹੈ, ਉਹਦੇ ਰਾਹੀਂ ਵੀ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ। Facebook ਚੈਨਲ ਆ, ਉਹਦੇ ਰਾਹੀਂ ਵੀ ਜੁੜ ਸਕਦੇ ਹੋ। IPTV ਦੇ ਉੱਤੇ ਵੀ ਤੁਸੀਂ ਸਾਨੂੰ ਵੇਖ ਸਕਦੇ ਹੋ TV 84 ਸਰਚ ਕਰਕੇ। ਔਰ ਉਸ ਤੋਂ ਇਲਾਵਾ ਜਿਹੜੀ ਆਈਫੋਨ ਦੀ ਤੇ ਐਂਡਰੋਇਡ ਦੀ ਜਿਹੜੀ ਐਪ ਹੈਗੀ ਆ, ਉਹ ਵੀ ਤੁਸੀਂ ਲੋਡ ਕਰਕੇ, ਨਵੀਂ ਐਪ ਆ ਪੰਜਾਬੀ ਦੇ ਵਿੱਚ 84 ਲਿਖਿਆ ਹੋਇਆ ਉਹਦੇ ਉੱਤੇ, ਸੋ ਉਹ ਐਪ ਤੁਸੀਂ ਜਿਹੜੀ ਆ ਉਹ ਡਾਊਨਲੋਡ ਕਰਕੇ ਤੇ ਉਹਦੇ ਰਾਹੀਂ ਵੀ ਸਾਡੇ ਨਾਲ ਜੁੜ ਸਕਦੇ ਹੋ। ਔਰ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਸਟੂਡੀਓ ਦੇ ਵਿੱਚ 514 476 84 84 ਨੰਬਰ ਤੁਹਾਡੀਆਂ ਸਕਰੀਨਾਂ ਤੇ ਨੇ। ਇਹਨਾਂ ਸਕਰੀਨਾਂ ਦੇ ਉੱਤੇ ਜਿਹੜੇ ਦਿੱਤੇ ਗਏ ਨੰਬਰ ਨੇ, ਇਹਨਾਂ ਰਾਹੀਂ ਤੁਸੀਂ ਸਾਨੂੰ WhatsApp ਤੇ ਕਾਲ ਕਰ ਸਕਦੇ ਹੋ, ਮੈਸੇਜ ਕਰ ਸਕਦੇ ਹੋ, ਜਾਂ ਫਿਰ ਡਾਇਰੈਕਟ ਫੋਨ ਕਾਲ ਵੀ ਕਰ ਸਕਦੇ ਹੋ। ਬਸ ਇੰਨਾ ਕਿ ਜਦੋਂ ਤੱਕ ਇੱਕ ਕਾਲ ਚੱਲ ਰਹੀ ਹੈ ਉਦੋਂ ਤੱਕ ਥੋੜਾ ਜਿਹਾ ਵੇਟ ਕਰ ਲਿਓ। ਜਦੋਂ ਕਾਲ ਜਿਹੜੀ ਆ ਉਹ ਮੁੱਕ ਗਈ, ਲਾਈਨ ਵਿਹਲੀ ਹੋ ਜਾਏਗੀ, ਫਿਰ ਤੁਸੀਂ ਕਾਲ ਸਾਨੂੰ ਕਰ ਸਕਦੇ ਹੋ। ਔਰ ਬਹੁਤ ਜਲਦ ਅਸੀਂ ਮਲਟੀਪਲ ਕਾਲਸ ਲੈਣ ਦਾ ਸਿਲਸਿਲਾ ਵੀ ਸ਼ੁਰੂ ਕਰਾਂਗੇ, ਪਰ ਹਜੇ ਅਸੀਂ ਵੇਖ ਰਹੇ ਕਿ ਕਿੰਨੀਆਂ ਕਾਲਾਂ ਆਉਂਦੀਆਂ ਨੇ, ਕੀ ਉਹਨਾਂ ਦੀ ਗੰਭੀਰਤਾ, ਉਹਦੇ ਹਿਸਾਬ ਨਾਲ ਹੀ ਇਸ ਚੀਜ਼ ਨੂੰ ਅੱਗੇ ਲੈ ਕੇ ਜਾਵਾਂਗੇ। ਔਰ ਪ੍ਰੋਗਰਾਮ ਦੇ ਸਪਾਂਸਰ ਨੇ ਅਕਾਲ ਇੰਟਰਪ੍ਰੀਟਰ ਸਰਵਿਸਿਜ਼। ਨੰਬਰ ਤੁਹਾਡੀ ਸਕਰੀਨ ਤੇ ਨੇ 514 770 7465, ਅਕਾਲ services@hotmail.com। ਸੋ ਇਸ ਮਾਧਿਅਮ ਰਾਹੀਂ ਅਸੀਂ ਤੁਹਾਨੂੰ ਜਿਹੜਾ ਕੈਨੇਡਾ ਦੇ ਵਿੱਚ ਪੋਲੀਟੀਕਲ ਅਸਾਈਲਮ ਦੀਆਂ ਸੇਵਾਵਾਂ ਨੇ, ਤੁਹਾਡੀ ਜਿਹੜੀ ਐਪਲੀਕੇਸ਼ਨ ਫਿਲ ਆਊਟ ਕਰਨ ਦੇ ਵਿੱਚ ਤੁਹਾਡੀ ਹੈਲਪ ਕਰ ਸਕਦੇ ਹਾਂ। ਉਸ ਤੋਂ ਇਲਾਵਾ ਸਿਟੀਜ਼ਨਸ਼ਿਪ, ਇਮੀਗ੍ਰੇਸ਼ਨ ਦਾ ਕੋਈ ਹੋਰ PR ਕਾਰਡ, ਜਾਂ ਕੋਈ ਸਪਾਂਸਰਸ਼ਿਪ ਬਣਾਉਣੀ ਆ, ਜਾਂ ਕੋਈ ਕੈਨੇਡੀਅਨ ਪਾਸਪੋਰਟ ਜਾਂ ਟਰੈਵਲ ਡਾਕੂਮੈਂਟ ਤੁਸੀਂ ਅਪਲਾਈ ਕਰਨਾ, ਤਾਂ ਅਸੀਂ ਤੁਹਾਡੀ ਹੈਲਪ ਕਰ ਸਕਦੇ ਹਾਂ। ਸੋ ਇਸ ਦੇ ਲਈ ਜਿਹੜਾ ਹੈ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ। ਔਰ ਤੁਹਾਡੇ ਕੇਸ ਲੜਨ ਦੇ ਲਈ, ਹਰ ਤਰ੍ਹਾਂ ਦੇ ਕੇਸ ਲੜਨ ਦੇ ਲਈ ਲਾਫਿਨਿਟੀ ਐਡਵੋਕੇਟਸ LLP, ਜਿਨ੍ਹਾਂ ਨਾਲ ਸਾਡੀ ਐਸੋਸੀਏਸ਼ਨ ਆ, ਸੋ ਇਹ ਜਿਹੜੇ ਨੇ ਬਹੁਤ ਚੰਗੇ ਸੁਲਝੇ ਹੋਏ ਵਕੀਲਾਂ ਦੀ ਫਰਮ ਹੈ। ਇਹਨਾਂ ਰਾਹੀਂ ਜਿਹੜਾ ਅਸੀਂ ਤੁਹਾਡੇ ਕੇਸ ਆ, ਜਿਹੜੇ ਕੋਈ ਵੀ ਤੁਹਾਡਾ ਕੈਨੇਡਾ ਭਰ ਦੇ ਵਿੱਚ ਕਿਸੇ ਵੀ ਸੂਬੇ ਦੇ ਵਿੱਚ ਕੋਈ ਤੁਹਾਡਾ ਜਿਹੜਾ ਫੈਮਿਲੀ ਡਿਸਪਿਊਟ ਹੈਗਾ, ਉਹਦੇ 'ਚ ਵੀ ਕੋਈ ਤੁਹਾਡਾ ਬਿਜ਼ਨਸ ਡਿਸਪਿਊਟ ਆ, ਕੋਈ ਕ੍ਰਿਮੀਨਲ ਮੈਟਰ ਆ, ਜਾਂ ਕੋਈ ਸਿਵਲ ਮੈਟਰ ਆ, ਸਾਰੇ ਮੈਟਰਾਂ ਦੇ ਵਿੱਚ ਜਿਹੜੇ ਨੇ ਇਹ ਲਾਫਿਨਿਟੀ ਐਡਵੋਕੇਟਸ LLP ਇਹ ਸੇਵਾਵਾਂ ਦਿੰਦੇ ਨੇ। ਔਰ ਇਹਨਾਂ ਦੇ ਆਫਿਸ ਮੌਂਟਰੀਅਲ ਤੋਂ ਇਲਾਵਾ ਵਿੰਡਜ਼ਰ, ਲੰਡਨ, GTA ਤੇ ਓਟਵਾ ਤੋਂ ਇਹ ਸਰਵ ਕਰਦੇ ਨੇ। ਸੋ ਕਿਸੇ ਵੀ ਕਾਨੂੰਨੀ ਸਹਾਇਤਾ ਲਈ ਤੁਸੀਂ ਇਹਨਾਂ ਨੰਬਰਾਂ ਦੇ ਉੱਤੇ ਕਾਲ ਕਰ ਸਕਦੇ ਹੋ। ਔਰ ਸਾਡੇ ਵਕੀਲਾਂ ਦੀ ਖਾਸੀਅਤ ਹੈ ਤੇ ਇਹਨਾਂ ਦੀ ਕੋਸ਼ਿਸ਼ ਇਹ ਹੁੰਦੀ ਆ ਕਿ ਕੋਈ ਵੀ ਮਸਲਾ ਜਿਹੜਾ ਤੁਹਾਡਾ ਅਦਾਲਤ ਜਾਣ ਤੋਂ ਪਹਿਲਾਂ ਗੁਰਮਤ ਦੀ ਰੋਸ਼ਨੀ ਦੇ ਵਿੱਚ ਬਹਿ ਕੇ ਨਿਬੇੜ ਦਿੱਤਾ ਜਾਵੇ, ਤਾਂ ਕਿ ਅਸੀਂ ਜਿਹੜਾ ਉਹ ਸਰਮਾਇਆ ਸਾਡਾ ਜਿਹੜਾ ਮਣਾ ਮੂੰਹੀ ਖਰਚ ਹੁੰਦਾ ਉਹ ਬਚ ਸਕੇ ਤੇ ਪੰਥ ਦੇ ਕਿਸੇ ਕੰਮ ਲੱਗ ਸਕੇ, ਜਾਂ ਤੁਹਾਡੇ ਆਪਣੇ ਕਿਸੇ ਕੰਮ ਆ ਸਕੇ। ਸੋ ਪ੍ਰੋਗਰਾਮ ਦਾ ਜਿਹੜਾ ਵਿਸ਼ਾ ਅੱਜ ਅਸੀਂ ਪ੍ਰੋਗਰਾਮ ਪਹਿਲਾਂ ਤਾਂ ਇਹ ਦੱਸਦੇ ਹਾਂ ਕਿ ਸਮਰਪਿਤ ਜਿਹੜਾ ਇਹ ਸਾਰਾ ਪ੍ਰੋਗਰਾਮ ਕਰ ਰਹੇ ਹਾਂ ਅੱਜ ਉਸ ਸੰਘਰਸ਼ ਨੂੰ ਆ ਜਿਹੜਾ ਗੁਰਦੁਆਰਾ ਸੁਧਾਰ ਲਹਿਰ ਜਿੱਦਾਂ ਜਿਹਨੂੰ ਨਾਂ ਦਿੱਤਾ ਗਿਆ। ਵੈਸੇ ਮੈਂ ਤਾਂ ਨਿੱਜੀ ਤੌਰ ਤੇ ਕਹਿੰਦਾ ਹੁੰਦਾ ਕਿ ਇਹ ਗੁਰਦੁਆਰਾ ਸੁਧਾਰ ਲਹਿਰ ਨਹੀਂ ਸੀ ਇਹਦਾ ਨਾਂ ਹੋਣਾ ਚਾਹੀਦਾ, ਇਹਦਾ ਨਾਂ ਹੋਣਾ ਚਾਹੀਦਾ ਸੀ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ। ਸੋ ਪਰ ਚਲੋ ਸਾਡੇ ਬਜ਼ੁਰਗਾਂ ਨੇ ਜਿਹੜਾ ਨਾਂ ਰੱਖਿਆ ਉਹ ਸਾਨੂੰ ਲੈਣਾ ਪੈਂਦਾ। ਔਰ 8 ਅਗਸਤ 2022 ਨੂੰ ਜਾਣੀ ਕਿ ਅੱਜ ਤੋਂ 103 ਸਾਲ ਪਹਿਲਾਂ ਇਹ ਮੋਰਚਾ ਜਿਹੜਾ ਗੁਰੂ ਕਾ ਬਾਗ ਮੋਰਚਾ ਜਿਹੜਾ ਲੱਗਾ ਸੀਗਾ, ਉਹ ਕਿਵੇਂ ਜਿਹੜਾ ਇਹ ਲੰਬਾ ਸਮਾਂ ਮੋਰਚਾ ਚੱਲਿਆ ਤੇ
ਸਿੱਖਾਂ ਨੇ ਇਹ ਮੋਰਚਾ ਜਿੱਤਿਆ ਕਿਉਂਕਿ ਉਦੋਂ ਵੀ ਗੁਰਦੁਆਰਾ ਸਾਹਿਬਾਨਾਂ ਦੇ ਉੱਤੇ ਮਹੰਤਾਂ ਦਾ ਕਬਜ਼ਾ ਹੋ ਗਿਆ ਸੀ ਤੇ ਮਹੰਤ ਉੱਥੇ ਆਪ ਉਦਰੀਆਂ ਕਰਦੇ ਸੀ। ਮਹੰਤ ਗੁਰਦੁਆਰਾ ਸਾਹਿਬ ਦੀਆਂ ਪ੍ਰਾਪਰਟੀਆਂ ਨੂੰ, ਗੁਰਦੁਆਰਾ ਸਾਹਿਬ ਦੀਆਂ ਜ਼ਮੀਨਾਂ ਨੂੰ ਆਪਣੇ ਤਰੀਕੇ ਦੇ ਨਾਲ ਵਰਤਦੇ ਸੀ, ਜਿਹੜਾ ਵਰਤਾਰਾ ਅੱਜ ਕੱਲ੍ਹ ਵੀ ਕਈ ਸੰਸਥਾਵਾਂ ਦੇ ਵਿੱਚ ਦੇਖਿਆ ਜਾ ਰਿਹਾ, ਉਹ ਵੀ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ। ਸੋ ਉਦੋਂ ਵੀ ਇਸੇ ਹੀ ਤਰ੍ਹਾਂ ਦਾ ਜਿਹੜਾ ਇਹ ਸਿਲਸਿਲਾ ਚੱਲ ਰਿਹਾ ਸੀ। ਤਰੀਕੇ ਬਦਲ ਜਾਂਦੇ ਆ। ਅਸੀਂ ਇਸ ਮੋਰਚੇ ਦੀ ਗੱਲ ਕਰਾਂਗੇ, ਨਾਲ ਦੀ ਨਾਲ ਅੱਜ ਜੋ ਚੱਲ ਰਿਹਾ ਉਹਦੀ ਵੀ ਗੱਲ ਕਰਾਂਗੇ, ਕਿਉਂਕਿ ਸਾਡਾ ਇਹ ਵੀ ਆ, ਸਾਡਾ ਇਹ ਨਹੀਂ ਮਕਸਦ ਕਦੀ ਵੀ ਰਿਹਾ ਕਿ ਅਸੀਂ ਜਿਹੜੀਆਂ ਤੁਹਾਨੂੰ ਦੰਤ ਕਥਾਵਾਂ ਸੁਣਾਈ ਚੱਲੀਏ, ਇਤਿਹਾਸ ਸੁਣਾਈ ਚੱਲੀਏ, ਪਰ ਜਿਹੜਾ ਸਾਡੇ ਸਾਹਮਣੇ ਬੀਤ ਰਿਹਾ ਉਹਦੇ ਬਾਰੇ ਅਸੀਂ ਚੁੱਪ ਹੋ ਜਾਈਏ। ਭਾਵੇਂ ਸਾਡੀ ਜ਼ੁਬਾਨ ਬੰਦ ਕਰਨ ਦੇ ਉਪਰਾਲੇ ਵੀ ਹੁੰਦੇ ਨੇ, ਬਹੁਤ ਕੁਝ ਹੁੰਦਾ, ਪਰ ਮੈਂ ਤਾਂ ਇਸ ਗੱਲ ਦਾ ਧਾਰਨੀ ਆ ਕਿ ਸਾਡੇ ਪਹਿਲੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੇ ਉਹ ਵੀ ਚੁੱਪ ਕਰ ਗਏ ਹੁੰਦੇ, ਕਿਉਂਕਿ ਉਹਨਾਂ ਨੂੰ ਵੀ ਕਿਹਾ ਨਾ ਲੋਕਾਂ ਨੇ ਕਿ ਕੋਈ ਕਹੇ ਭੂਤਨਾ ਕੋਈ ਕਹੇ ਬੇਤਾਲਾ, ਜੇ ਉਹ ਵੀ ਲੋਕਾਂ ਦੀਆਂ ਗੱਲਾਂ 'ਚ ਆ ਕੇ ਚੁੱਪ ਕਰ ਜਾਂਦੇ ਤੇ ਫਿਰ ਜਾਂ ਤਾਂ ਸਾਡੀ ਸੁੰਨਤ ਹੋਈ ਹੋਣੀ ਸੀ ਜਾਂ ਸਾਡੇ ਗਲਾਂ ਦੇ ਵਿੱਚ ਜਨੇਊ ਪਏ ਹੋਣੇ ਸੀ। ਵੈਸੇ ਜਨੇਊ ਜਿਹੜੇ ਪਏ ਹੋਣੇ ਸੀ ਉਹਦੀ ਉਮੀਦ ਘੱਟ ਹੈ, ਵੱਧ ਉਮੀਦ ਇਹ ਆ ਕਿ ਇਹ ਸਾਡੀ ਸੁੰਨਤ ਹੁੰਦੀ ਸਾਰਿਆਂ ਦੀ, ਜੇ ਗੁਰੂ ਨਾਨਕ ਸਾਹਿਬ ਜਿਹੜੇ ਆ ਉਸ ਵਕਤ ਉਸ ਨਿਜ਼ਾਮ ਨੂੰ ਚੈਲੰਜ ਨਾ ਕਰਦੇ, ਉਸ ਸਰਕਾਰ ਨੂੰ ਚੈਲੰਜ ਨਾ ਕਰਦੇ। ਸੋ ਅਸੀਂ ਉਸੇ ਗੁਰੂ ਨਾਨਕ ਦੀ ਉਮਤ ਆ ਤੇ ਸੱਚ ਸੁਣਾਏ ਸੀ ਸੱਚ ਕੀ ਬੇਲਾ ਦੇ ਉੱਤੇ ਪਹਿਰਾ ਦੇਣ ਵਾਲਾ ਸਾਡਾ ਚੈਨਲ ਹੈ ਤੇ ਅਸੀਂ ਜਿਹੜਾ ਆਪਣੇ ਫਰਜ਼ ਤੋਂ ਕਦੇ ਵੀ ਕੁਤਾਹੀ ਨਹੀਂ ਕਰਾਂਗੇ। ਅਸੀਂ ਕਦੀ ਨਹੀਂ ਇਹ ਚਾਹਿਆ ਕਿ ਸਾਡੇ ਦੇ ਪਿੱਛੇ ਬਹੁਤ ਵੱਡੀ ਸਪੋਰਟ ਖੜੇ। ਸਾਡੇ ਲਈ ਜਿਹੜੀ ਸਪੋਰਟ ਆ ਉਹ ਸਿਰਫ ਪੰਥ ਹੈ, ਪੰਥ ਦੇ ਉੱਤੇ ਅਸੀਂ ਰਿਲਾਏ ਆ, ਕਿਉਂਕਿ ਗੁਰੂ ਦਾ ਹੁਕਮ ਹੈ ਕਿ ਪੰਥ ਦੇ ਵਿੱਚ ਮੈਂ ਆਪ ਵਸਦਾ। ਸੋ ਇਸ ਲਈ ਪੰਥ ਦਾ ਜਿਹੜਾ ਸਾਡੇ ਸਿਰ ਤੇ ਆਸ਼ੀਰਵਾਦ ਹੈਗਾ ਉਹਦੇ ਆਸਰੇ ਅਸੀਂ ਤੁਰਦੇ ਹਾਂ। ਸੋ ਆਪਾਂ ਇਸ ਮੋਰਚੇ ਦੇ ਸੰਬੰਧ ਦੇ ਵਿੱਚ ਥੋੜੀ ਜਿਹੀ ਗੱਲਬਾਤ ਕਰ ਲਈਏ, ਉਸ ਤੋਂ ਬਾਅਦ ਤੁਸੀਂ ਕਾਲਾਂ ਵੀ ਜਿਹੜੀਆਂ ਉਹ ਕਰ ਸਕਦੇ ਹੋ, YouTube ਤੇ ਮੈਸੇਜ ਵੀ ਕਰ ਸਕਦੇ ਹੋ, ਅਸੀਂ ਉਹ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਨ ਦੀ ਕੋਸ਼ਿਸ਼ ਕਰਾਂਗੇ। ਸੋ ਇਸ ਮੋਰਚੇ ਦਾ ਜਿਹੜਾ ਪਿਛੋਕੜ ਹੈ ਜੀ, ਉਹ 20ਵੀਂ ਸਦੀ ਦੇ ਸ਼ੁਰੂ ਦੇ ਵਿੱਚ ਹੁੰਦਾ, ਜਦੋਂ ਗੁਰਦੁਆਰੇ ਮਹੰਤਾਂ ਦੇ ਪ੍ਰਬੰਧ ਹੇਠ ਸੀ। ਇਹ ਮਹੰਤ ਅਕਸਰ ਅੰਗਰੇਜ਼ੀ ਹਕੂਮਤ ਦੇ ਪੱਖਪਾਤੀ ਹੁੰਦੇ ਸੀ, ਜਿਵੇਂ ਅੱਜ ਆ ਨਾ ਵੀ ਹਰ ਕਾਤਲ ਦੇ ਪੱਖਪਾਤੀ ਤੁਹਾਨੂੰ ਹਰ ਗੁਰਦੁਆਰੇ ਦੀਆਂ ਸਟੇਜਾਂ ਦੇ ਉੱਤੇ ਮਿਲ ਜਾਣਗੇ। ਫਿਰ ਉਹ ਕਹਿਣਗੇ ਕਿ ਇਹ ਪੁਰਾਣੀਆਂ ਗੱਲਾਂ ਇਹਨਾਂ ਨੂੰ ਭੁੱਲ ਜਾਓ, ਹੁਣ ਆਪਾਂ ਅੱਗੇ ਤੋਂ ਇਦਾਂ ਕਰਦੇ ਜਾਂ ਉਦਾਂ ਕਰਦੇ ਆ, ਤੇ ਉਸੇ ਤਰ੍ਹਾਂ ਦਾ ਵਰਤਾਰਾ ਉਸ ਵਕਤ ਵੀ ਸੀ। ਤੇ ਉਹ ਫਿਰ ਸਿੱਖ ਮਰਿਆਦਾ ਦੀ ਉਲੰਘਣਾ ਕਰਦੇ ਸੀ। ਫਿਰ ਜਦੋਂ ਵੱਡੀਆਂ ਤਾਕਤਾਂ ਪਿੱਛੇ ਖੜ ਜਾਂਦੀਆਂ ਨਾ, ਉਹ ਚਾਹੇ ਸਰਕਾਰਾਂ ਦੇ ਰੂਪ ਦੇ ਵਿੱਚ ਹੋਣ ਚਾਹੇ ਸਰਮਾਏਦਾਰਾਂ ਦੇ ਰੂਪ ਦੇ ਵਿੱਚ ਹੋਣ, ਜਦੋਂ ਫਰਕ ਨਹੀਂ ਨਾ ਪੈਂਦਾ ਹੁੰਦਾ ਵੀ ਕਿੰਨੇ ਪੈਸੇ ਲੱਗਦੇ, ਕੋਈ ਨਹੀਂ, ਫਿਰ ਉਹ ਹੰਕਾਰ ਜਿਹੜਾ ਹੁੰਦਾ, ਉਹ ਜਿਹੜੀ ਹਉਮੈ ਹੁੰਦੀ ਆ, ਜਿਹੜੀ ਅੱਗੇ 5 ਤੱਤਾਂ ਨੂੰ ਜਨਮ ਦਿੰਦੀ ਆ, ਕਾਮ ਕ੍ਰੋਧ ਲੋਭ ਮੋਹ ਹੰਕਾਰ। ਤੁਸੀਂ ਆਪਣੇ ਆਲੇ ਦੁਆਲੇ ਦੇਖੋ, ਇਹ ਬਿਰਤੀਆਂ ਤੁਹਾਨੂੰ ਆਪ ਮਿਲ ਜਾਣਗੀਆਂ, ਆਮ ਲੋਕਾਂ ਦੇ ਵਿੱਚ ਮਿਲ ਜਾਣਗੀਆਂ, ਜਿਹੜੇ ਆਪਣੇ ਆਪ ਨੂੰ ਵੱਡੇ ਵੱਡੇ ਪੰਥਕ ਜਾਂ ਫਿਰ ਗੁਰਦੁਆਰਿਆਂ ਦੀਆਂ ਸਟੇਜਾਂ ਤੇ ਮੋਹਰੀ ਖਵਾਉਂਦੇ ਨੇ ਨਾ। ਇਹ ਹਉਮੈ ਆ ਜਿਹੜਾ, ਇਹ ਦੀਰਘ ਰੋਗ ਆ, ਇਹ ਤੋਂ ਇਹ ਚੀਜ਼ਾਂ ਜਿਹੜੀਆਂ ਇਹ ਉਤਪੱਤ ਹੁੰਦੀਆਂ। ਹਉਮੈ ਇਹਨਾਂ 5 ਰੋਗਾਂ ਦੀ ਮਾਂ ਹੈ, ਇਹਨਾਂ ਨੂੰ ਜਨਮ ਦਿੰਦੀ ਆ। ਉਹਦੇ ਚ ਕਿਹੜੇ ਕਿਹੜੇ ਨੇ? ਕਾਮ, ਤੁਸੀਂ ਆਪਣੇ ਆਲੇ ਦੁਆਲੇ ਦੇਖ ਲਿਓ ਵੀ ਕਾਮ ਤੋਂ ਰਹਿਤ ਹੈਗੇ ਨੇ ਬੰਦੇ। ਕ੍ਰੋਧ, ਕਿ ਗੁੱਸਾ ਉਹਨਾਂ ਨੂੰ ਕਿੰਨੀ ਛੇਤੀ ਪ੍ਰਵੋਕ ਹੁੰਦੇ ਨੇ ਉਹ ਬੰਦੇ ਜਿਹਨਾਂ ਨੂੰ ਸੱਚੀ ਗੱਲ ਕਹਿ ਦਿਓ ਜਾਂ ਪੁੱਛ ਲਓ। ਲੋਭ, ਲਾਲਚੀ ਕਿੰਨੇ ਨੇ ਇਹ ਬੰਦੇ। ਇਹ ਸਾਰਾ ਕੁਝ ਜਿਹੜਾ ਬੰਦਾ ਲਾਲਚ ਦੇ ਅਧੀਨ ਹੀ ਕਰਦਾ ਨਾ, ਲਾਲਚ ਉਹ ਪੈਸੇ ਦਾ ਵੀ ਹੋ ਸਕਦਾ, ਪ੍ਰਸਿੱਧੀ ਦਾ ਵੀ ਹੋ ਸਕਦਾ, ਫੇਮ ਦਾ ਵੀ ਹੋ ਸਕਦਾ, ਹਰ ਤਰ੍ਹਾਂ ਦਾ ਲਾਲਚ ਹੋ ਸਕਦਾ। ਕਾਮ ਕ੍ਰੋਧ ਲੋਭ ਮੋਹ, ਮੋਹ ਜਿਹੜਾ ਉਹੀ ਆਪਣੇ ਆਪ ਦੇ ਨਾਲ ਵੀ ਮੇਰੀ ਫੋਟੋ ਵੱਡੀ ਕਰਕੇ ਲੱਗ ਜਾਵੇ, ਸਰਕਾਰੀ ਦਰਬਾਰੇ ਲੀਡਰਾਂ ਨਾਲ ਮੇਰੀਆਂ ਫੋਟੋਆਂ ਹੋਣ। ਹੰਕਾਰ, ਜਦੋਂ ਇਹ ਸਾਰਾ ਕੁਝ ਹੋ ਜਾਂਦਾ ਫਿਰ ਬੰਦੇ 'ਚ ਹੰਕਾਰ ਆ ਜਾਂਦਾ ਵੀ ਸ਼ਾਇਦ ਮੈਂ ਹੀ ਰੱਬ ਹੈ। ਫਿਰ ਉਹ ਬੰਦਾ ਆਪਣੇ ਆਪ ਨੂੰ ਰੱਬ ਸਮਝਣ ਲੱਗ ਪੈਂਦਾ। ਤੇ ਜਦੋਂ ਇਹ ਇਤਿਹਾਸ ਗਵਾਹ ਕਿ ਜਿਹੜਾ ਵੀ ਬੰਦਾ ਰੱਬ ਦਾ ਸ਼ਰੀਕ ਬਣਿਆ ਉਹਨੂੰ ਫਿਰ ਮੂੰਹ ਦੀ ਖਾਣੀ ਪੈਂਦੀ ਹੈ। ਸੋ ਬਹੁਤ ਸਾਰੇ ਗੁਰਦੁਆਰੇ ਅੰਦਰ ਨਸ਼ੇ, ਅਸ਼ਲੀਲਤਾ ਤੇ ਹੋਰ ਗਲਤ ਕੰਮ ਹੁੰਦੇ ਸਨ। ਆਹ ਕੁਛ ਜਿਹੜਾ ਵਰਤਾਰਾ ਚੱਲ ਪਿਆ ਸੀ ਉਸ ਵਕਤ ਗੁਰਦੁਆਰਿਆਂ ਦੇ ਵਿੱਚ। ਇਹਨੂੰ ਤੁਸੀਂ ਨਾਲ ਦੀ ਨਾਲ ਨਾ ਇਹਨੂੰ ਸੋਚੀ ਜਾਓ ਕਿ ਫਰਕ ਕਿੰਨਾ ਕੁ ਰਹਿ ਗਿਆ ਆਪਣੇ ਵਿੱਚ ਵੀ। ਉਹ ਜਿਹੜੀ ਚੀਜ਼ ਦੇ ਵਿੱਚ ਗ੍ਰਸਤ ਹੋ ਗਏ ਸੀ ਸਾਡੇ ਗੁਰੂ ਧਾਮ,
ਅੱਜ ਜੋ ਕੁਝ ਚੱਲ ਰਿਹਾ ਸਾਡੇ ਆਲੇ ਦੁਆਲੇ, ਅਸੀਂ ਕਿੰਨੇ ਕੁ ਜਿਹੜੇ ਦੂਰ ਆ ਉਸ ਚੀਜ਼ ਤੋਂ। ਸਿੱਖ ਕੌਮ ਵਿੱਚ ਇਸ ਗੱਲ ਦੀ ਜਿਹੜੀ ਚੜ੍ਹ ਰਹੀ ਨਾਰਾਜ਼ਗੀ ਨੇ ਅਕਾਲੀ ਲਹਿਰ ਨੂੰ ਜਨਮ ਦਿੱਤਾ। ਸੋ ਫਿਰ ਇੱਕ ਗਰੁੱਪ ਬਣਿਆ, ਅਕਾਲੀ ਲਹਿਰ ਬਣੀ ਕਿ ਸਾਨੂੰ ਇਹ ਸਾਰਾ ਕੁਝ ਰੋਕਣਾ ਚਾਹੀਦਾ। ਕਿੰਨੀ ਦੇਰ ਅਸੀਂ ਜਿਹੜੇ ਇਹਨਾਂ ਮਸੰਦਾਂ ਤੋਂ ਜਾਂ ਇਹਨਾਂ ਮਹੰਤਾਂ ਤੋਂ ਡਰ ਕੇ ਰਹਾਂਗੇ, ਕਿਉਂਕਿ ਗੁਰੂ ਨੇ ਇਹ ਤਾਂ ਨਹੀਂ ਨਾ ਸਿਖਾਇਆ ਕਿ ਤੁਸੀਂ ਡਰ ਕੇ ਰਹੋ। ਗੁਰੂ ਨੇ ਤਾਂ ਸਾਨੂੰ ਆਵਾਜ਼ ਕੱਢਣ ਦੀ ਜਿਹੜੀ ਆ, ਲਲਕਾਰ ਮਾਰਨ ਦੀ ਜਿਹੜੀ ਆ ਗੁਰਤੀ ਉਹ ਦਿੱਤੀ ਆ। ਹੁਣ ਉਸ ਅਕਾਲੀ ਲਹਿਰ ਦਾ ਉਦੇਸ਼ ਕੀ ਸੀ? ਗੁਰਦੁਆਰਿਆਂ ਨੂੰ ਸ਼ੁੱਧ ਕਰਨਾ ਅਤੇ ਸਿੱਖ ਮਰਿਆਦਾ ਅਨੁਸਾਰ ਚਲਾਉਣਾ। ਅਕਾਲੀ ਲਹਿਰ ਦਾ ਮੇਨ ਉਦੇਸ਼ ਇਹ ਸੀ ਕਿ ਗੁਰਦੁਆਰਿਆਂ ਨੂੰ ਸ਼ੁੱਧ ਕੀਤਾ ਜਾਵੇ ਤੇ ਉਹਨਾਂ ਨੂੰ ਸਿੱਖ ਮਰਿਆਦਾ ਅਨੁਸਾਰ ਚਲਾਇਆ ਜਾਵੇ। ਹੁਣ ਸਾਡੇ ਕਿੰਨੇ ਕੁ ਗੁਰਦੁਆਰੇ ਨੇ ਅੱਜ ਵੀ ਜਿਹੜੇ ਸਿੱਖ ਮਰਿਆਦਾ ਅਨੁਸਾਰ ਚੱਲਦੇ ਨੇ? ਉਹ ਆਪਾਂ ਨਾਲ ਦੀ ਨਾਲ ਆਪਣੇ ਮਨ ਦੇ ਵਿੱਚ ਇਹ ਗੱਲਾਂ ਚਿਲਵੀ ਜਾਣੀਆਂ, ਦੇਖੀ ਜਾਣੀਆਂ, ਇਹਨਾਂ ਬਾਰੇ ਸੋਚੀ ਜਾਣਾ ਨਾਲ ਦੀ ਨਾਲ। ਹੁਣ ਇਸ ਮੋਰਚੇ ਦਾ ਮਹੱਤਵ ਕੀ ਸੀ? ਗੁਰੂ ਕਾ ਬਾਗ ਅੰਮ੍ਰਿਤਸਰ ਜ਼ਿਲ੍ਹੇ ਦੇ ਨੇੜੇ ਸਥਿਤ ਆ। ਇਹ ਜਿਹੜਾ ਗੁਰੂ ਕਾ ਬਾਗ ਜਿਹੜਾ ਗੁਰਦੁਆਰਾ ਹੈ, ਇਹ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਹੀ ਹੈ। ਤੇ ਇਸ ਗੁਰਦੁਆਰੇ ਦੀ ਜ਼ਮੀਨ ਹੈ ਜਿਹੜੀ, ਉਹ ਲੰਮੇ ਸਮੇਂ ਤੋਂ ਸਿੱਖ ਕੌਮ ਦੀ, ਗੁਰੂ ਕਾਲ ਤੋਂ ਹੀ ਸਿੱਖ ਕੌਮ ਦੀ ਮਲਕੀਅਤ ਰਹੀ ਆ। ਜਿਹੜੀ ਜ਼ਮੀਨ ਹੈ ਇਸ ਗੁਰਦੁਆਰੇ ਦੀ ਮਲਕੀਅਤ ਹੈ ਜਿਹੜੀ, ਉਹ ਗੁਰੂ ਕਾਲ ਤੋਂ ਹੀ ਜਿਹੜੀ ਆ ਉਹ ਸਿੱਖਾਂ ਦੇ ਕਬਜ਼ੇ ਸੀ। ਪਰ 20ਵੀਂ ਸਦੀ ਦੇ ਦੂਜੇ ਦਹਾਕੇ ਦੇ ਵਿੱਚ ਇਹ ਜ਼ਮੀਨ ਮਹੰਤਾਂ ਦੇ ਗੈਰ ਕਾਨੂੰਨੀ ਕਬਜ਼ੇ ਹੇਠ ਸੀ। ਸੋ ਗੈਰ ਕਾਨੂੰਨੀ ਕਬਜ਼ਾ ਕਿਹੜਾ ਹੁੰਦਾ? ਵੀ ਜਦੋਂ ਤੁਸੀਂ ਗੁਰਦੁਆਰੇ ਨੂੰ ਜਿਹੜਾ ਪ੍ਰਬੰਧ ਚਲਾਉਣ ਦੇ ਲਈ ਤੁਸੀਂ ਕੁਝ ਕਾਇਦੇ ਕਾਨੂੰਨ ਨਿਯਤ ਕਰਦੇ ਹੋ। ਵੈਸੇ ਤਾਂ ਸਿੱਖਾਂ ਦੇ ਗੁਰਦੁਆਰਿਆਂ ਦੇ ਜਿਹੜੇ ਕਾਇਦੇ ਕਾਨੂੰਨ ਆ ਉਹ ਗੁਰੂ ਸਾਹਿਬ ਨੇ ਨਿਯਤ ਕੀਤੇ ਹੋਏ ਆ, ਪਰ ਫਿਰ ਵੀ ਜਿਹੜੇ ਉਹ ਕੋਈ ਰਿਟਨ ਡਾਕੂਮੈਂਟਸ ਹੁੰਦੇ ਨੇ, ਜਦੋਂ ਤੁਸੀਂ ਉਹਨਾਂ ਦੀ ਰਿਸਪੈਕਟ ਨਹੀਂ ਕਰਦੇ, ਤੁਸੀਂ ਗੁਰਦੁਆਰੇ ਦੇ ਕਾਰ ਵਿਹਾਰ ਤਾਂ ਛੱਡੋ, ਜਿਹੜੀ ਤੁਹਾਡੀ ਇੱਕ ਸਾਲਾਨਾ ਜਨਰਲ ਮੀਟਿੰਗ ਵੀ ਹੁੰਦੀ ਆ ਕੋਈ, ਜਾਂ 6 ਮਹੀਨੇ ਬਾਅਦ ਜਾਂ 3 ਮਹੀਨੇ ਬਾਅਦ, ਉਹਦੇ 'ਚ ਵੀ ਤੁਸੀਂ ਆਪਣੇ ਗੁਰੂ ਘਰ ਦੇ ਲਿਖੇ ਹੋਏ ਕਾਨੂੰਨ ਦੇ ਉੱਤੇ ਜਦੋਂ ਨਹੀਂ ਚੱਲਦੇ ਤਾਂ ਉਹ ਗੈਰ ਕਾਨੂੰਨੀ ਹੁੰਦਾ। ਇਹ ਮੈਂ ਦੱਸਦਿਆਂ ਨਾਲ ਜਿਨ੍ਹਾਂ ਨੂੰ ਹਜੇ ਇਹ ਗੱਲ ਨਹੀਂ ਪਤਾ, ਉਹ ਇਸ ਨੂੰ ਨਿੱਜੀ ਲਾਭ ਲਈ ਵਰਤ ਰਹੇ ਸਨ ਗੁਰਦੁਆਰਿਆਂ ਨੂੰ। ਜਾਣੀ ਕਿ ਜਿਹੜੀ ਨਿੱਜੀ ਲਾਭ ਲਈ, ਨਿੱਜੀ ਲਾਭ ਹੁਣ ਕੀ ਹੁੰਦੇ ਆ ਕਿ ਤੁਸੀਂ ਆਪਣੇ ਮਨਪਸੰਦੀ ਦੇ ਨਾਲ ਗੁਰਦੁਆਰਿਆਂ ਦੇ ਵਿੱਚ ਜਿਸ ਤਰ੍ਹਾਂ ਦਾ ਮਰਜ਼ੀ ਏਜੰਡਾ ਚਲਾਓ, ਜਿਸ ਤਰ੍ਹਾਂ ਦਾ ਮਰਜ਼ੀ ਸਰਕਾਰੀ ਦਖਲਅੰਦਾਜ਼ੀ ਬਰਦਾਸ਼ਤ ਕਰੋ। ਤੁਹਾਡੇ ਗੁਰਦੁਆਰੇ ਦੇ ਉਹ ਪ੍ਰਬੰਧਕ ਜਿਹੜੇ ਤੁਹਾਨੂੰ ਪਰਨਾਏ ਹੋਏ ਨੇ, ਗੁਰੂ ਨੂੰ ਨਹੀਂ, ਚੌਧਰਾਂ ਦੇ ਭੁੱਖੇ ਜਿਹੜੇ ਪ੍ਰਬੰਧਕ ਹੁੰਦੇ ਨੇ, ਉਹ ਵੀ ਜਿੱਥੇ ਮਰਜ਼ੀ ਤੁਰੇ ਫਿਰਨ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਵੀ ਸਾਡੇ ਕਾਤਲ ਕੌਣ ਆ, ਸਾਡੇ ਆਪਣੇ ਕੌਣ ਆ, ਕਿਹਨਾਂ ਅਸੀਂ ਲੜਨਾ ਤੇ ਕਿਹਨਾਂ ਅਸੀਂ ਬਣਾ ਕੇ ਰੱਖਣੀ ਆ। ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਇਸ ਚੀਜ਼ ਦਾ। ਉਹਨਾਂ ਨੂੰ ਸਿਰਫ ਆਪਣੇ ਬਸ ਫੋਟੋ ਆ ਜਾਵੇ ਕਿਸੇ ਅਖਬਾਰ 'ਚ ਜਾਂ ਕਿਸੇ ਲੀਡਰ ਨਾਲ ਚਮਚਾਗਿਰੀ ਜੀ ਕਰਕੇ ਉਹਨਾਂ ਹੋ ਜਾਵੇ ਵੀ ਹਾਂਜੀ ਕਿਤੇ ਕੱਲ ਨੂੰ ਮੈਂ ਜਦੋਂ ਕਿਤੇ ਜਾਵਾਂ ਉੱਥੇ ਮੈਂ ਮਿਲਾਂ ਲੋਕਾਂ ਨੂੰ ਤੇ ਮੈਂ ਦੱਸਾਂ ਵੀ ਮੈਂ ਫਲਾਣੇ ਲੀਡਰ ਨਾਲ ਮੇਰੀ ਫੋਟੋ ਆ ਜਾਂ ਕੁਛ ਆ। ਹੋਰ ਇਹ ਕੁੱਤਾ ਭਗਾਈ ਤੋਂ ਇਲਾਵਾ ਇਸ ਚੀਜ਼ 'ਚ ਕੁਝ ਹੈ ਨਹੀਂ ਵੈਸੇ। ਤੇ ਸਿੱਖਾਂ ਨੇ ਫੈਸਲਾ ਕੀਤਾ ਕਿ ਜ਼ਮੀਨ ਜਿਹੜੀ ਆ ਗੁਰੂ ਘਰ ਦੀ ਸੇਵਾ ਵਿੱਚ ਵਾਪਸ ਲਿਆਂਦੀ ਜਾਵੇ। ਸੋ ਜ਼ਮੀਨ ਤੋਂ ਤੁਸੀਂ ਜਿਹੜਾ ਭਾਵ ਆ ਉਹ ਸਾਰੀ ਪ੍ਰਾਪਰਟੀ ਆਲ ਓਵਰ ਜਿਹੜੀ ਗੁਰੂ ਘਰ ਦੀ ਆ ਉਹਨੂੰ ਵਾਕਿਆ ਹੀ ਉਹਨਾਂ ਕੰਮਾਂ 'ਚ ਯੂਜ਼ ਕੀਤਾ ਜਾਵੇ ਜਿਹੜੇ ਸਿੱਖੀ ਦੀ ਚੜ੍ਹਦੀ ਕਲਾ ਵਾਲੇ ਕੰਮ ਆ। ਕੋਈ ਹੋਰ ਨਹੀਂ ਵੀ ਆਪਣੇ ਨਿੱਜੀ ਮਫਾਦਾਂ ਦੇ ਵਿੱਚ ਕਦੀ ਕਿਸੇ ਨੂੰ ਦੇਤੀ ਉਹ ਜਗ੍ਹਾ ਤੁਸੀਂ ਯੂਜ਼ ਕਰਨ ਨੂੰ, ਕਦੀ ਕਿਸੇ ਨੂੰ ਦੇਤੀ। ਤੁਸੀਂ ਨਹੀਂ ਦੇਖਣਾ ਵੀ ਉੱਥੇ ਕੋਈ ਮਰਿਆਦਾ ਦਾ ਘਾਣ ਹੋਇਆ ਜਾਂ ਕੋਈ ਹੋਰ ਆ ਤੇ ਫਿਰ ਤੁਸੀਂ ਕਹਿ ਦਿੰਦੇ ਨਹੀਂ ਜੀ ਉਹ ਤਾਂ ਗਰਾਊਂਡ ਹੈ ਜੀ, ਇਹ ਤਾਂ ਗੁਰੂ ਘਰ ਹੈ ਜੀ, ਇਹ ਤਾਂ ਇਦਾਂ ਹੈ। ਸੋ ਇਸ ਗੱਲ ਨੂੰ ਲੈ ਕੇ ਮੋਰਚੇ ਦੀ ਸ਼ੁਰੂਆਤ ਆ ਜਿਹੜੀ ਅੱਜ ਦੇ ਦਿਨ 8 ਅਗਸਤ 1922 ਨੂੰ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਐਲਾਨ ਕੀਤਾ ਸੀ ਕਿ ਸਿੱਖ ਜਥੇਬੰਦੀਆਂ ਜਿਹੜੀਆਂ ਨੇ ਗੁਰੂ ਕਾ ਬਾਗ ਜਿਹੜੀ ਜ਼ਮੀਨ ਦੇ ਖੇਤੀ ਕਰਨ ਜਾਣਗੀਆਂ। ਵੀ ਹੁਣ ਸਿੱਖ ਆਪ ਖੇਤੀ ਕਰਨ ਜਾਣਗੇ ਉੱਥੇ। ਤੇ ਰੋਜ਼ ਜਿਹੜਾ ਅੰਮ੍ਰਿਤਸਰ ਤੋਂ ਇੱਕ ਜਥਾ ਜਿਹੜਾ ਜਿਹਨੂੰ ਸ਼ਹੀਦੀ ਜਥਾ ਕਿਹਾ ਜਾਂਦਾ ਸੀ ਉਹ ਨਿਕਲਦਾ ਸੀ ਤੇ ਨਿਰਧਾਰਿਤ ਸਮੇਂ ਤੇ ਨਿਕਲਦਾ ਸੀ ਕਿ ਜਿੱਦਾਂ ਲੈਟਸ ਸੇ ਵੀ ਸਵੇਰ ਦਾ ਟਾਈਮ ਤੁਸੀਂ ਚੂਜ਼ ਕਰ ਲਿਆ ਕਿ ਅਸੀਂ ਸਵੇਰੇ 7 ਵਜੇ ਅੰਮ੍ਰਿਤਸਰ ਸਾਹਿਬ ਤੋਂ ਭਾਵ ਕੇ ਦਰਬਾਰ ਸਾਹਿਬ ਕੰਪਲੈਕਸ ਤੋਂ ਜਥਾ ਤੁਰਨਾ ਤੇ ਰੋਜ਼ ਐਸੇ ਵਕਤ ਤੁਰਨਾ ਤੇ ਸ਼ਹੀਦੀ ਜਥਾ ਤੇ ਜੋ ਉਹਦੇ 'ਚ ਸ਼ਹਾਦਤ ਹੋ ਜਾਂਦੀ ਹੈ ਤੇ ਉਹਦੀ ਪਰਵਾਹ ਨਹੀਂ, ਉਹਦੇ ਬਾਵਜੂਦ ਹਰ ਰੋਜ਼ ਜਿਹੜੇ ਸਿੱਖ ਨੇ ਉਹ ਜਾਂਦੇ ਸੀ ਤੇ ਉਸ ਮੋਰਚੇ ਵਿੱਚ ਜਿਹੜਾ ਸ਼ਾਂਤੀਪੂਰਵਕ ਨਾਅਰੇ ਲਾਉਂਦੇ ਹੁੰਦੇ ਸੀ। ਭਾਵ ਕਿ ਕੋਈ ਪ੍ਰੋਵੋਕੇਸ਼ਨ ਨਹੀਂ, ਸਿਰਫ ਸ਼ਾਂਤੀਪੂਰਵਕ ਜਿਹੜੇ ਆ
ਸ਼ਾਂਤਮਈ ਢੰਗ ਦੇ ਨਾਲ ਨਾਅਰੇ ਲਾਉਂਦੇ ਸੀ ਕਿ ਅਸੀਂ ਜਿਹੜੇ ਇਹ ਗੁਰੂ ਘਰ ਦੀ ਪ੍ਰਾਪਰਟੀ ਹੈ ਇਹਨੂੰ ਆਜ਼ਾਦ ਕਰਾਉਣਾ। ਸੋ ਬ੍ਰਿਟਿਸ਼ ਸਰਕਾਰ ਨੇ ਇਹਨੂੰ ਆਪਣੇ ਆਪ ਲਈ ਚੁਣੌਤੀ ਸਮਝਿਆ। ਬ੍ਰਿਟਿਸ਼ ਸਰਕਾਰ ਇੱਥੇ ਅਸੀਂ ਉਸ ਸਮੀਕਰਨ ਦੀ ਗੱਲ ਕਰਦੇ ਹਾਂ, ਉਸ ਪ੍ਰਕਰਣ ਦੀ ਗੱਲ ਕਰਦੇ ਹਾਂ ਵੀ ਜਿਹਦੇ ਵਿੱਚੋਂ ਇਹ ਸਾਰਾ ਕੁਝ ਲੰਘਿਆ। ਤੇ ਸੇਮ ਜੇ ਅੱਜ ਕਿਸੇ ਮੌਜੂਦਾ ਕਮੇਟੀ ਨੂੰ ਜਾਂ ਉਹਦੇ ਨੁਮਾਇੰਦੇ ਨੂੰ ਸਵਾਲ ਪੁੱਛ ਲਓ ਤਾਂ ਫਿਰ ਉਹਨਾਂ ਨੇ ਤਾਂ ਮਤਲਬ ਜਵਾਬ ਕੋਈ ਹੁੰਦਾ ਨਹੀਂ, ਕਿਉਂਕਿ ਉਹ ਤਾਂ ਮਿੱਟੀ ਦੇ ਮਾਧੋ ਚੁਣੇ ਹੁੰਦੇ ਆ, ਅੱਗੇ ਬਿਠਾਏ ਹੁੰਦੇ ਆ। ਪਰ ਪਿੱਛੇ ਬੈਠੀਆਂ ਜਿਹੜੀਆਂ ਸਰਕਾਰਾਂ ਹੁੰਦੀਆਂ ਨੇ ਜਾਂ ਜ਼ਗੀਰਦਾਰੀਆਂ ਹੁੰਦੀਆਂ ਨੇ ਜਾਂ ਜਿਹੜਾ ਇੱਕ ਸੋ ਕਾਲਡ ਜਿਹੜਾ ਅਲੀਟ ਸਿਸਟਮ ਤਿਆਰ ਕੀਤਾ ਹੋਇਆ ਸਾਡੇ ਆਲੇ ਦੁਆਲੇ, ਜਿਹੜੇ ਬੰਦੇ ਸਮਝਦੇ ਆ ਵੀ ਅਸੀਂ ਸ਼ਹਿਰ ਦੇ ਮਾਲਕ ਹਾਂ, ਸਿੱਖ ਸਾਨੂੰ ਪੁੱਛ ਕੇ ਕਰਨ ਜੋ ਕਰਨ ਜਾਂ ਅਸੀਂ ਦੱਸੀਏ ਵੀ ਅਸੀਂ ਕਿਵੇਂ ਚਲਾਣਾ। ਸੋ ਉਹਨਾਂ ਨੇ ਆਪਣੇ ਆਪ ਨੂੰ ਚੁਣੌਤੀ ਸਮਝਿਆ ਵੀ ਨਹੀਂ, ਇਹ ਤਾਂ ਸਾਡੀ ਜਿਹੜੀ ਪਾਵਰ ਆ ਉਹਨੂੰ ਵੰਗਾਰ ਦੇਣਾ, ਕਿਉਂਕਿ ਸਾਡੇ ਪਿਆਦਿਆਂ ਦੇ ਉੱਤੇ ਸਵਾਲ ਕਿਵੇਂ ਹੋ ਸਕਦਾ ਜਦੋਂ ਅਸੀਂ ਉਹਨਾਂ ਨੂੰ ਸ਼ਹਿ ਦਿੱਤੀ ਹੋਈ ਆ ਵੀ ਤੁਸੀਂ ਜੋ ਮਰਜ਼ੀ ਕਰੋ। ਫਿਰ ਉਹਨਾਂ ਦੀ ਜਿਹੜੀ ਆ ਕਹਿੰਦੇ ਐਬਸੋਲੂਟ ਪਾਵਰ ਦੇ ਉੱਤੇ ਸਵਾਲ ਕਿਵੇਂ ਹੋ ਸਕਦਾ। ਇਹੋ ਜਿਹੀ ਵਰਤਾਰਾ ਉਦੋਂ ਹੋਇਆ ਤੇ ਪੁਲਿਸ ਨੇ ਹਰ ਜਥੇ ਨੂੰ ਗੁਰੂ ਕਾ ਬਾਗ ਪਹੁੰਚਣ ਤੋਂ ਪਹਿਲਾਂ ਹੀ ਰੋਕ ਲਿਆ। ਜਿੱਦਾਂ ਅੱਜ ਕੱਲ੍ਹ ਨਹੀਂ ਸਿਕਿਉਰਟੀਆਂ ਲੱਗ ਜਾਂਦੀਆਂ ਵੀ ਤੁਹਾਨੂੰ ਉੱਥੇ ਪਹੁੰਚਣ ਹੀ ਨਹੀਂ ਦੇਣਾ, ਅਸੀਂ ਗੱਲ ਤੁਹਾਡੀ ਹੋਣ ਹੀ ਨਹੀਂ ਦੇਣੀ, ਤੁਸੀਂ ਆਹ ਸਾਡੇ ਬਾਉਂਸਰ ਖੜੇ ਆ, ਇਹਨਾਂ ਤੋਂ ਤੁਸੀਂ ਟੱਪ ਹੀ ਨਹੀਂ ਸਕਦੇ ਜੇ ਸਾਡੀ ਮਰਜ਼ੀ ਨਹੀਂ। ਤੁਸੀਂ ਸਿੱਖ ਹੋ ਜਾਂ ਇਹ ਗੁਰਦੁਆਰਾ, ਇਹਨਾਂ ਕੋਈ ਫਰਕ ਨਹੀਂ ਪੈਂਦਾ, ਪਰ ਕਿਉਂਕਿ ਤੁਸੀਂ ਚੈਲੰਜ ਕਰਦੇ ਹੋ ਸਾਡੀ ਪਾਵਰ ਨੂੰ ਤੇ ਆਹ ਬਾਉਂਸਰ ਖੜੇ ਆ। ਤੇ ਬਾਉਂਸਰਾਂ ਦਾ ਤਰੀਕਾ ਬਦਲ ਗਿਆ ਥੋੜਾ ਜਿਹਾ। ਉਦੋਂ ਬ੍ਰਿਟਿਸ਼ ਸਰਕਾਰ ਹੁੰਦੀ ਸੀ ਤੇ ਅੱਜ ਉਹ ਹਾਇਰ ਕਰ ਲਏ ਜਾਂਦੇ ਆ ਬਾਹਰੋਂ, ਜਦ ਕਿ ਗੁਰੂ ਘਰ ਦੇ ਵਿੱਚ ਸੇਵਾਦਾਰੀ ਦਾ ਸਿਸਟਮ ਰਿਹਾ। ਤੁਸੀਂ ਚੰਗੀ ਗੱਲ ਜਿਹੜੀ ਹੈ ਇਹ ਹੁੰਦੀ ਆ ਕਿ ਜਿਹੜਾ ਵੀ ਤੁਹਾਡਾ ਕੋਈ ਪ੍ਰੋਗਰਾਮ ਹੋ ਰਿਹਾ ਜਾਂ ਜੋ ਵੀ ਗੁਰੂ ਘਰ ਦੇ ਵਿੱਚ ਸਮਾਗਮ ਨੇ, ਉਹਦੇ ਲਈ ਸੇਵਾਦਾਰ ਨਿਯੁਕਤ ਕੀਤੇ ਜਾਣ ਤੇ ਉਹਨਾਂ ਸੇਵਾਦਾਰਾਂ ਦੀ ਸਾਰੇ ਗੱਲ ਮੰਨਣ। ਪਰ ਆ ਜਿਹੜਾ ਪੈਸੇ ਦੇ ਜ਼ੋਰ ਦੇ ਉੱਤੇ ਜਾਂ ਚਾਪਲੂਸੀ ਦੇ ਜ਼ੋਰ ਦੇ ਉੱਤੇ ਜਿਹੜਾ ਸਿੱਖਾਂ ਨੂੰ ਰੋਕਣਾ, ਇਹੋ ਜਿਹਾ ਕੰਮ ਉਦੋਂ ਹੀ ਚੱਲਦਾ ਸੀ, ਉਦੋਂ ਵੀ ਚੱਲਦਾ ਸੀ। ਤੇ ਪੁਲਿਸ ਨੇ ਹਰ ਜਥੇ ਨੂੰ ਕਹਿੰਦੇ ਵੀ ਉੱਥੇ ਪਹੁੰਚਣ ਤੋਂ ਰੁਕਿਆ, ਭਾਵ ਜਦੋਂ ਅੱਜ ਰੁਕਿਆ ਜਾਂਦਾ ਉਹਨਾਂ ਦੇ ਬੇਹੱਦ ਬੇਰਹਿਮੀ ਦੇ ਨਾਲ ਲਾਠੀਆਂ ਨਾਲ ਕੁੱਟਿਆ ਜਾਂਦਾ, ਜ਼ਮੀਨ ਤੇ ਘੜੀਸਿਆ ਜਾਂਦਾ, ਫਿਰ ਗ੍ਰਿਫਤਾਰ ਕਰਕੇ ਜੇਲ੍ਹਾਂ ਵਿੱਚ ਸੁੱਟਿਆ ਜਾਂਦਾ। ਹੁਣ ਸਿਰਫ ਇੰਨਾ ਹੀ ਫਰਕ ਪਿਆ ਕਿ ਬਾਉਂਸਰ ਜਿਹੜੇ ਨੇ ਉਹ ਚੱਕ ਕੇ ਬੰਦੇ ਨੂੰ ਫੜ ਕੇ ਗਲਵਕੜੀ 'ਚ ਲੈ ਕੇ 3-4 ਜਣੇ ਉਹ ਕਮਰੇ 'ਚੋਂ ਬਾਹਰ ਸਿੱਟ ਦਿੰਦੇ ਆ। ਇੰਨਾ ਹੀ ਫਰਕ ਪਿਆ, ਬਾਕੀ ਸਾਰਾ ਕੁਝ ਆ ਉਹੀ ਆ। ਉਹ ਘੜੀਸ ਨਹੀਂ ਸਕਦੇ ਕਿਉਂਕਿ ਹੁਣ ਸੁਸਾਇਟੀ ਥੋੜੀ ਜਿਹੀ ਆ ਜਿਹੜੀ ਸੱਭਿਅਕ ਹੋ ਗਈ ਆ, ਲਾਅ ਜਿਹੜੇ ਆ ਉਹ ਥੋੜੇ ਜਿਹੇ ਬਦਲ ਗਏ ਆ। ਪਰ ਪੰਜਾਬ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਕਿ 6 ਜੂਨ ਨੂੰ ਹੋਣ ਵਾਲੇ ਪ੍ਰੋਗਰਾਮ ਦੇ ਵਿੱਚ ਕਈ ਵਾਰ ਜਿਹੜੀ ਸੋ ਕਾਲਡ ਟਾਸਕ ਫੋਰਸ, ਜਿਵੇਂ ਕਹਿੰਦੇ ਹੁੰਦੇ ਆ ਨਾ, ਮੈਂ ਨਾਲ ਦੀ ਨਾਲ ਦੱਸਦਾ ਜਾਵਾਂ ਕਿ ਇਜ਼ਰਾਈਲ ਨੇ ਆਪ ਬਹੁਤ, ਜਿਹੜੀ ਇਹ ਯੂ ਕਮਿਊਨਿਟੀ ਹੈ, ਇਹਨਾਂ ਨੇ ਬਹੁਤ ਤਸ਼ੱਦਦ ਝੱਲੇ ਆ ਜਿਹੜੇ ਆ ਉਹ ਇਤਿਹਾਸ ਦੇ ਵਿੱਚ। ਬਟ ਅੱਜ ਜਦੋਂ ਇਹਨਾਂ ਦੇ ਕੋਲ ਪਾਵਰ ਆਈ ਹੈ, ਇਹ ਵੀ ਤਸ਼ੱਦਦ ਕਰਨ ਲੱਗ ਪਏ ਆ। ਸੋ ਇਹੀ ਹਾਲ ਸ਼੍ਰੋਮਣੀ ਕਮੇਟੀ ਦਾ। ਆਹ ਜਥੇ ਜਿਹੜੇ ਆ ਜਿਨ੍ਹਾਂ ਦੀ ਅਸੀਂ ਗੱਲ ਕਰ ਰਹੇ ਹਾਂ, ਇਹ ਸ਼੍ਰੋਮਣੀ ਕਮੇਟੀ ਤੋਂ ਜਿਹੜੇ ਤਿਆਰ ਹੋ ਕੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਜਾਂਦੇ ਹੁੰਦੇ ਸੀ ਤੇ ਇਸ ਤਰ੍ਹਾਂ ਇਹਨਾਂ ਦੇ ਉੱਤੇ ਫਿਰ ਜ਼ੁਲਮ ਹੁੰਦੇ ਸੀਗੇ ਵੀ ਤੁਸੀਂ ਨਹੀਂ ਕਰ ਸਕਦੇ ਇਹ ਜਿਹੜੀ ਗੱਲ ਆ, ਇਹ ਕਬਜ਼ੇ ਜਿਹੜੇ ਤੁਸੀਂ ਸਰਮਾਏਦਾਰਾਂ ਤੋਂ ਨਹੀਂ ਛਡਾ ਸਕਦੇ, ਜਾਂ ਜਿਹੜੇ ਸੋ ਕਾਲਡ ਮਹੰਤ ਬੈਠੇ ਨੇ ਕਬਜ਼ ਹੋਏ ਗੁਰਦੁਆਰਿਆਂ ਤੋਂ, ਉਹਨਾਂ ਤੋਂ ਨਹੀਂ ਜਿਹੜੇ ਛਡਾ ਸਕਦੇ। ਤੇ ਅੱਜ ਵੀ ਤੁਸੀਂ ਹਮੇਸ਼ਾ ਦੇਖਦੇ ਹੋ ਕਿ 6 ਜੂਨ ਨੂੰ ਜਦੋਂ ਵੀ ਸਿੱਖ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਆਪਣੇ ਸ਼ਹੀਦਾਂ ਨੂੰ ਯਾਦ ਕਰਨ ਪਹੁੰਚਦੇ ਆ ਤੇ ਉਦੋਂ ਉਹਨਾਂ ਨੂੰ ਵੀ ਜਿਹੜਾ ਉਹ ਸੋ ਕਾਲਡ ਟਾਸਕ ਫੋਰਸ ਵੱਲੋਂ ਉੱਥੇ ਪੂਰੀ ਵਰਤੋਂ ਆ ਜਿਹੜੀ ਪੁਲਿਸ ਦੇ ਨਾਲ ਰਲ ਕੇ ਉਹ ਕੀਤੀ ਜਾਂਦੀ ਆ ਉਹਨਾਂ ਸਿੱਖਾਂ ਨੂੰ ਰੋਕਣ ਦੇ ਵਿੱਚ। ਕਈ ਵਾਰੀ ਇਹ ਨਹੀਂ ਬਾਦੀ ਤੇ ਕਈ ਵਾਰੀ ਜਦੋਂ ਪਿੱਛੋਂ ਹੁਕਮ ਆਏ ਹੁੰਦੇ ਆ ਵੀ ਇਸ ਵਾਰ ਜਿਹੜਾ ਮਾਹੌਲ ਸੈਂਸਿਟਿਵ ਆ, ਤੁਸੀਂ ਇਹ ਨਹੀਂ ਹੋਣ ਦੇਣਾ, ਉਦੋਂ ਸਿੱਖਾਂ ਦੀਆਂ ਉੱਥੇ ਪੱਗਾਂ ਵੀ ਲਈਆਂ, ਡਾਂਗਾ ਸੋਟੇ ਵੀ ਚੱਲੇ ਆ, ਸਾਰਾ ਕੁਝ ਹੋਇਆ। ਔਰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਉਹਨਾਂ ਵੀਰਾਂ ਨੂੰ ਜਿਹੜੇ ਕਹਿੰਦੇ ਹੁੰਦੇ ਆ ਕਿ ਗੁਰਦੁਆਰਿਆਂ ਦੀਆਂ ਗੱਲਾਂ ਇਦਾਂ ਬਾਹਰ ਨਹੀਂ ਕਰੀਦੀਆਂ। ਭਾਈ ਫਿਰ ਜੇ ਬਾਹਰ ਨਹੀਂ ਕਰੀਦੀਆਂ, ਫਿਰ ਆ ਜਿਹੜੀਆਂ ਸ਼ਤਾਬਦੀਆਂ ਅਸੀਂ ਮਨਾਉਂਦੇ ਆ, ਫਿਰ ਇਹ ਵੀ ਛੱਡ ਦਈਏ ਅਸੀਂ। ਜਿਹੜਾ ਉਦੋਂ ਗੁਰਦੁਆਰਿਆਂ ਦੇ ਵਿੱਚ ਹੋਇਆ, ਪਵਿੱਤਰਤਾ ਭੰਗ ਹੋਈ, ਉੱਥੇ ਸਰਮਾਏਦਾਰੀ ਦਾ ਜ਼ੋਰ ਚੱਲਿਆ, ਉੱਥੇ ਸਿੱਖਾਂ ਦੀਆਂ ਬੇਇੱਜ਼ਤੀਆਂ ਹੋਈਆਂ, ਪੱਗਾਂ ਲਈਆਂ, ਡਾਂਗਾ ਫਿਰੀਆਂ, ਉਹ ਤਾਂ ਬੜੀ ਸ਼ਾਨ ਦੇ ਨਾਲ ਅਸੀਂ ਮਾਣਮੱਤਾ ਇਤਿਹਾਸ ਦੱਸਦੇ ਆ, ਗੁਰਦੁਆਰਿਆਂ 'ਚ ਇਹਦੀ ਮਨਾਉਣੇ ਵੀ ਆ ਬਰੇਗੰਢ। ਪਰ ਜਿਹੜਾ ਹੁਣ ਸਾਡੇ ਸਾਹਮਣੇ ਚੱਲ ਰਿਹਾ ਉਹਦੀ ਅਸੀਂ ਗੱਲ ਵੀ ਨਾ ਕਰੀਏ, ਇਹ ਫਿਰ ਅਸੀਂ ਕਿਹੋ ਜਿਹੇ ਸਿੱਖ ਹਾਂ।
ਸੋ ਹੋਇਆ ਕਿ ਇਸ ਤੋਂ ਬਾਅਦ ਇਸ ਮਾਰਕੀਟ ਦੀਆਂ ਤਸਵੀਰਾਂ ਦੇ ਵੇਰਵੇ ਜਦੋਂ ਇੰਟਰਨੈਸ਼ਨਲ ਮੀਡੀਆ ਦੇ ਵਿੱਚ ਆਉਣ ਲੱਗੇ ਤਾਂ ਅਮਰੀਕਾ ਦੇ ਪੱਤਰਕਾਰ ਮਿਸਟਰ ਸੀ.ਐਫ. ਐਂਡਰਿਊਜ਼ ਅਤੇ ਹੋਰ ਵਿਦੇਸ਼ੀ ਦਰਸ਼ਕਾਂ ਨੇ ਖੁੱਲ੍ਹੇਆਮ ਕਿਹਾ ਕਿ ਉਹਨਾਂ ਨੇ ਇਸ ਤਰ੍ਹਾਂ ਦੀ ਸ਼ਾਂਤੀਪੂਰਵਕ ਸਹਿਣਸ਼ੀਲਤਾ ਕਦੇ ਨਹੀਂ ਵੇਖੀ। ਫਿਰ ਇਹ ਸਿੱਖਾਂ ਦੀ ਜਿਹੜੀ ਸਹਿਣਸ਼ੀਲਤਾ ਸੀ, ਕਿਉਂਕਿ ਸ਼ਾਂਤਮਈ ਇਹ ਮੋਰਚਾ ਸੀ, ਸਿੱਖ ਕਿਉਂ ਰਿਟੈਲੀਏਟ ਨਹੀਂ ਸੀ ਕਰਦੇ, ਸ਼ਾਂਤੀ ਦਾ ਜਿਹੜਾ ਪੁੰਜ ਮੰਨੇ ਜਾਂਦੇ, ਗੁਰੂ ਅਰਜਨ ਪਾਤਸ਼ਾਹ ਤੋਂ ਜਿਹੜਾ ਪ੍ਰਭਾਵਿਤ ਹੋ ਕੇ ਸਿੱਖਾਂ ਨੇ ਇਹ ਮੋਰਚਾ ਲਾਇਆ, ਜਾਂ ਗੁਰੂ ਤੇਗ ਬਹਾਦਰ ਸਾਹਿਬ ਦੇ ਜਿਹੜਾ ਪੂਰਨਿਆਂ ਤੇ ਚੱਲਦੇ ਹੋਏ ਮੋਰਚਾ ਲਾਇਆ ਕਿ ਅਸੀਂ ਜਿਹੜਾ ਜ਼ਬਰ ਦਾ ਮੁਕਾਬਲਾ ਸਬਰ ਦੇ ਨਾਲ ਕਰਨਾ। ਠੀਕ ਉਸੇ ਤਰ੍ਹਾਂ ਜਦੋਂ ਬਾਈਬਲ ਕਲਾਂ ਦੇ ਵਿੱਚ ਪਾਠ ਕਰ ਰਹੇ ਹੋਏ ਸਿੱਖਾਂ ਦੇ ਉੱਤੇ ਸੋ ਕਾਲਡ ਪੰਥਕ ਬਾਦਲ ਦਲ ਦੀ ਗੋਲੀ ਚੱਲੀ ਹੈ, ਉਹਨਾਂ ਸਿੱਖਾਂ ਦਾ ਵੀ ਇਹੀ ਅਕੀਦਾ ਸੀ ਵੀ ਅਸੀਂ ਸ਼ਾਂਤਮਈ ਢੰਗ ਦੇ ਨਾਲ ਬਹਿ ਕੇ ਇੱਥੇ ਜ਼ਬਰ ਦਾ ਮੁਕਾਬਲਾ ਸਬਰ ਦੇ ਨਾਲ ਕਰਨਾ। ਤੇ ਉਹਦੇ ਫਿਰ ਚਰਚੇ ਆ ਜਿਹੜੇ ਉਹ ਦੁਨੀਆ ਭਰ ਦੇ ਵਿੱਚ ਹੋਏ ਕਿ ਸਿੱਖਾਂ ਦਾ ਜਿਹੜਾ ਸਬਰ ਆ। ਤੇ ਇਹਦੇ ਚੱਲਦੇ ਆ ਤੇ ਫਿਰ ਜਿਹੜਾ ਇਹ ਮੋਰਚਾ ਜਿਹੜਾ ਲਗਭਗ 5 ਮਹੀਨੇ ਚੱਲਿਆ, ਇਹ ਅਗਸਤ 1922 ਤੋਂ ਲੈ ਕੇ ਜਨਵਰੀ 1923 ਤੱਕ ਇਹ ਮੋਰਚਾ ਚੱਲਿਆ। ਇਹਦੇ ਚ 5000 ਤੋਂ ਵੱਧ ਸਿੱਖ ਗ੍ਰਿਫਤਾਰ ਹੋਏ, ਅਨੇਕਾਂ ਨੇ ਭਾਰੀ ਜ਼ਖਮ ਸਹੇ, ਪਰ ਕਿਸੇ ਨੇ ਵੀ ਵਾਪਸੀ ਹਿੰਸਾ ਨਹੀਂ ਕੀਤੀ। ਸੋ ਇਹ ਇੱਕ ਸਿਖਰ ਸੀ ਸਿੱਖਾਂ ਦੇ ਸਬਰ ਦੀ, ਜਿਹੜੀ ਦੁਨੀਆ ਭਰ ਦੇ ਵਿੱਚ ਮਿਸਾਲ ਬਣ ਕੇ ਜਿਹੜੀ ਆ ਉਹ ਕਾਇਮ ਹੋਈ। ਸੋ ਦੁਨੀਆ ਭਰ ਵਿੱਚ ਇਸ ਵਰਤਾਰੇ ਦੇ ਨਾਲ ਬ੍ਰਿਟਿਸ਼ ਸਰਕਾਰ ਦੀ ਨਿੰਦਾ ਹੋਈ। ਅਖਬਾਰਾਂ ਦੇ ਦਬਾਅ ਹੇਠ ਸਰਕਾਰ ਨੇ ਗੁਰੂ ਕੇ ਬਾਗ ਦੇ ਅਤੇ ਉਸਦੇ ਜ਼ਮੀਨਾਂ ਦਾ ਕਬਜ਼ਾ ਕਰਨ ਦੀ ਆਗਿਆ ਦੇ ਦਿੱਤੀ। ਸੋ ਸਿੱਖਾਂ ਨੂੰ ਜਿਹੜਾ ਫਿਰ ਸਰਕਾਰ ਨੇ ਜਿਹੜਾ ਉਹ ਇੰਟਰਨੈਸ਼ਨਲ ਪ੍ਰੈਸ਼ਰ ਜਦੋਂ ਬਣਿਆ, ਹੁਣ ਇੱਥੇ ਇਹ ਗੱਲ ਨੋਟ ਕਰਨ ਵਾਲੀ ਆ ਕਿ ਜਦੋਂ ਪ੍ਰੈਸ਼ਰ ਬਣ ਜਾਂਦਾ ਨਾ ਤਾਂ ਫਿਰ ਸਰਮਾਏਦਾਰੀਆਂ ਨਹੀਂ ਖੜਦੀਆਂ, ਮਗਰ ਫਿਰ ਫੈਸਲੇ ਤੁਹਾਡੇ ਹੱਕ 'ਚ ਹੋ ਜਾਂਦੇ ਆ, ਕਿਉਂਕਿ ਸੱਚ ਜਿਹੜੀ ਆ, ਸੱਚ ਦੀ ਜਿੱਤ ਜਿਹੜੀ ਆ ਉਹ ਗੁਰੂ ਨੇ ਨਿਸ਼ਚਿਤ ਕੀਤੀ ਹੋਈ ਆ। ਦੁਨਿਆਵੀ ਤੌਰ ਤੇ ਹੋ ਸਕਦਾ ਕਿ ਭਾਵੇਂ ਅਸੀਂ ਹੋ ਸਕਦਾ ਕਿ ਦੁਨਿਆਵੀ ਤੌਰ ਤੇ ਨਾ ਜਿੱਤ ਸਕੀਏ, ਲੋਕਾਂ ਨੂੰ ਇਹ ਲੱਗੇ ਹਾਰ ਗਏ, ਪਰ ਸੱਚ ਤੇ ਸੱਚ ਦੀ ਜਿੱਤ ਇਹਦੇ 'ਚ ਹੀ ਹੁੰਦੀ ਆ। ਬੰਦੇ ਸੱਚ ਦੇ ਉੱਤੇ ਚੱਲਣ ਵਾਲੇ ਬੰਦੇ ਦੀ ਜਿੱਤ ਸਿਰਫ ਇਸ ਗੱਲ 'ਚ ਹੀ ਪਈ ਹੁੰਦੀ ਆ ਕਿ ਉਹ ਸੱਚ ਤੇ ਚੱਲਿਆ, ਤੇ ਸੱਚ ਨੂੰ ਸੂਲੀ ਆ ਜਿਹੜੀ ਉਹ ਲੱਗਦੀ ਵੀ ਹੁੰਦੀ ਆ ਅਕਸਰ, ਕੋਈ ਏਦਾਂ ਦੀ ਗੱਲ ਨਹੀਂ ਹੈ। ਪਰ ਇਤਿਹਾਸ ਜਿਹੜਾ ਉਹ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਜਿਹੜਾ ਉਹ ਕਰ ਦਿੰਦਾ। ਅੱਜ ਗੱਲ ਜਿਹੜੀ ਆ ਉਹ ਉਹਨਾਂ ਮਹੰਤਾਂ ਦੇ ਖਿਲਾਫ ਹੋ ਰਹੀ ਹੈ 103 ਸਾਲ ਬਾਅਦ, ਪਰ ਸਿੱਖ ਜਿਨ੍ਹਾਂ ਨੇ ਜ਼ਬਰ ਦਾ ਮੁਕਾਬਲਾ ਸਬਰ ਦੇ ਨਾਲ ਕੀਤਾ, ਅੱਜ ਉਹ ਸਾਡੇ ਹੀਰੋ ਨੇ, ਉਹਨਾਂ ਨੂੰ ਅਸੀਂ ਸ਼ਰਧਾਂਜਲੀ ਭੇਟ ਕਰ ਰਹੇ ਹਾਂ। ਤੇ ਅੱਜ ਦੇ ਜਿਹੜੇ ਮਹੰਤ ਨੇ, ਅਸੀਂ ਇਹ ਦੇਖਦੇ ਹਾਂ ਕਿ ਜਿਹੜੇ ਅੱਜ ਦੇ ਮਹੰਤ ਨੇ, ਇਹਨਾਂ ਨੂੰ ਪਛਾਣਨ ਦੇ ਵਿੱਚ ਸਾਨੂੰ ਸੌਖ ਹੋ ਜਾਂਦੀ ਹੈ ਜਦੋਂ ਅਸੀਂ ਇਹਨਾਂ ਇਤਿਹਾਸਕ ਘਟਨਾਕ੍ਰਮਾਂ ਦਾ ਜਿਹੜਾ ਉਹ ਵੇਰਵਾ ਜਿਹੜਾ ਅਸੀਂ ਸਾਂਝਾ ਕਰਦੇ ਹਾਂ। ਸੋ ਇਹ ਸੀ ਜੀ ਕਹਾਣੀ ਗੁਰੂ ਕੇ ਬਾਗ ਦੇ ਮੋਰਚੇ ਦੀ, ਜਿਹੜਾ ਸਿੱਖਾਂ ਨੇ ਫਿਰ ਜਿੱਤਿਆ। ਤੇ ਹੁਣ ਤੁਸੀਂ ਕਾਲ ਜੇ ਕਰਨੀ ਹੈ ਤਾਂ 514 476 8484 ਤੇ ਕਰ ਸਕਦੇ ਹੋ। ਮੈਸੇਜ ਤੁਸੀਂ ਕਰਨਾ ਤਾਂ YouTube ਤੇ ਕਰ ਸਕਦੇ ਹੋ, ਤੇ ਫੇਸਬੁੱਕ ਜਿਹੜਾ ਸਾਡਾ WhatsApp ਦੇ ਉੱਤੇ ਵੀ ਇਹਨਾਂ ਨੰਬਰਾਂ ਦੇ ਉੱਤੇ ਤੁਸੀਂ ਮੈਸੇਜ ਆ ਜਿਹੜਾ ਉਹ ਵੀ ਕਰ ਸਕਦੇ ਹੋ। ਸੋ ਜਿੰਨੇ ਕੁ ਹੁਣ ਤੱਕ ਸਾਡੇ ਨਾਲ ਜੁੜੇ ਨੇ YouTube ਤੇ ਦਰਸ਼ਕ, ਆਪਾਂ ਉਹਨਾਂ ਦੇ ਜਿਹੜੇ ਆ ਵਿਚਾਰ ਉਹ ਜ਼ਰੂਰ ਪੜ੍ਹਨ ਦੀ ਕੋਸ਼ਿਸ਼ ਕਰਦੇ ਹਾਂ ਜੀ। ਤੇਜਿੰਦਰ ਸਿੰਘ ਕਹਿੰਦੇ ਨੇ, ਜ਼ਿੰਦਗੀ ਦੇ ਰੰਗਾਂ 'ਚ ਇਹ ਨਾ ਭੁੱਲਿਓ ਕਿ ਅੱਜ ਦੇ ਸਮੇਂ 'ਚ ਸਾਡਾ ਸਭ ਤੋਂ ਵੱਡਾ ਦੁਨਿਆਵੀ ਟੀਚਾ ਸੱਚ ਦਾ ਰਾਜ, ਖਾਲਸਾ ਰਾਜ, ਖਾਲਿਸਤਾਨ ਹੈ। ਬਿਲਕੁਲ ਜੀ। ਤੇ ਸਤ ਸਿੰਘ ਕਹਿੰਦੇ ਜੀ ਖਾਲਿਸਤਾਨ ਜਿੰਦਾਬਾਦ। ਬਿਲਕੁਲ ਜੀ, ਜਿੰਦਾਬਾਦ। ਗੁਰਭੇਜ ਸਿੰਘ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਖਾਲਿਸਤਾਨ ਜਿੰਦਾਬਾਦ ਜੀ, ਜਿੰਦਾਬਾਦ ਜੀ। ਗੁਰਮੀਤ ਸਿੰਘ ਜਿਹੜੇ ਉਹ ਖਾਲਸਾਈ ਪਰਚਮ 5 ਲਹਿਰਾਏ ਨੇ ਇਹਨਾਂ ਦੇ, ਉਹਦੇ ਨਾਲ ਨਾਲ SFJ ਜਿੰਦਾਬਾਦ ਜੀ। ਬਿਲਕੁਲ ਜੀ। ਗੁਰਨਾਮ ਸਿੰਘ ਜੀ ਵੀ ਜੁੜੇ ਨੇ ਜੀ, ਇਹ ਵੀ ਜਿਹੜੇ ਕਾਫੀ ਸਾਰੇ ਹਾਰਟਸ ਭੇਜ ਰਹੇ ਨੇ ਤੇ ਉਹਦੇ ਨਾਲ ਖਾਲਿਸਤਾਨ ਜਿੰਦਾਬਾਦ ਕਹਿ ਰਹੇ ਨੇ। ਬਹੁਤ ਬਹੁਤ ਧੰਨਵਾਦ ਜੀ। ਤੇ ਹੁਣ ਕਾਲਾਂ ਜਿਹੜੀਆਂ ਤੁਸੀਂ ਕਰ ਸਕਦੇ ਹੋ ਜੀ, ਤੇ ਉਹਦੇ ਨਾਲ ਨਾਲ ਹੁਣ ਅਸੀਂ ਨਵੇਂ ਵਰਤਾਰੇ ਤੇ ਆਈਏ। ਨਵਾਂ ਵਰਤਾਰਾ ਇਹ ਆ ਕਿ ਜਦੋਂ ਅਸੀਂ ਇਹਨਾਂ ਮੋਰਚਿਆਂ ਦੀ ਗੱਲ ਕਰਦੇ ਹਾਂ ਤੇ ਉਸ ਤੋਂ ਬਾਅਦ ਜਦੋਂ ਅਸੀਂ ਆਲਾ ਦੁਆਲਾ ਆਪਣਾ ਦੇਖਦੇ ਹਾਂ, ਹੁਣ ਵੁੱਡਸਟਾਕ ਗੁਰਦੁਆਰੇ ਦੀ ਕਮੇਟੀ ਦੀ ਗੱਲ ਜਿਹੜੀ ਆ ਅਸੀਂ ਸਾਂਝੀ ਕੀਤੀ ਸੀ, ਕੱਲ ਵੀ ਕੀਤੀ ਆ, ਪਰਸੋਂ ਵੀ ਕੀਤੀ ਆ। ਹੁਣ ਉੱਥੇ ਕੀ ਹੋਇਆ? ਉੱਥੇ ਇਹ ਹੋਇਆ ਕਿ ਜਿਹੜੇ ਸਿੱਖ ਆਪਣੇ ਅਕੀਦੇ ਨੂੰ ਪਰਣਾਏ ਹੋਏ ਆ,
ਸਿੱਖ ਸਿਧਾਂਤਾਂ ਨੂੰ ਪਰਨਾਏ ਹੋਏ ਆ, ਸਿੱਖ ਪਰੰਪਰਾ ਨੂੰ ਪਰਨਾਏ ਹੋਏ ਆ ਤੇ ਸਿੱਖ ਨਿਸ਼ਾਨੇ ਨੂੰ ਪਰਨਾਏ ਹੋਏ ਆ, ਉਹਨਾਂ ਨੂੰ ਇਹ ਕਹਿ ਕੇ ਕਮੇਟੀ ਦੇ ਵਿੱਚੋਂ, ਮੈਨੇਜਿੰਗ ਕਮੇਟੀ ਦੇ ਵਿੱਚੋਂ, ਕੱਲਾ ਮੈਨੇਜਿੰਗ ਕਮੇਟੀ ਚੋਂ ਨਹੀਂ, ਮੇਰਾ ਖਿਆਲ ਆ ਉਹਨਾਂ ਦੀ ਮੈਂਬਰਸ਼ਿਪ ਹੀ ਖਾਰਜ ਕਰ ਦਿੱਤੀ ਗਈ ਆ, ਇਹ ਕਹਿ ਕੇ ਕਿ ਤੁਸੀਂ ਜਿਹੜਾ ਖਾਲਿਸਤਾਨੀ ਏਜੰਡੇ ਨੂੰ ਪ੍ਰਮੋਟ ਕਰਦੇ ਆ ਤੇ ਖਾਲਿਸਤਾਨੀ ਏਜੰਡਾ ਜਿਹੜਾ ਉਹ ਕਮਿਊਨਿਟੀ ਦੇ ਵਿੱਚ ਦੋ ਪਾਰਟ ਪਾਉਂਦਾ ਤੇ ਤੁਸੀਂ ਕਮਿਊਨਿਟੀ ਦੇ ਵਿੱਚ ਡਿਵੀਜ਼ਨ ਪੈਦਾ ਕਰ ਰਹੇ ਹੋ। ਹੁਣ ਇੱਥੇ ਥੋੜੀ ਜਿਹੀ ਆਪਾਂ ਗੱਲ ਕਰਦੇ ਆ ਕਿ ਇਹ ਅਧਿਆਤਮਕ ਤੌਰ ਤੇ ਜਾਂ ਕਾਨੂੰਨੀ ਤੌਰ ਤੇ ਜਾਂ ਐਥਿਕਸ ਦੇ ਉੱਤੇ ਇਹ ਗੱਲ ਖੜਦੀ ਆ ਕਿ ਕੋਈ ਕੈਨੇਡੀਅਨ ਪਾਰਲੀਮੈਂਟ ਦੇ ਵਿੱਚੋਂ, ਆਪਾਂ ਉੱਪਰੋਂ ਸ਼ੁਰੂ ਕਰਦੇ ਆ, ਕੋਈ ਵੀ ਪੋਲੀਟੀਕਲ ਪਾਰਟੀ ਇਹ ਕਹਿ ਕੇ ਕਿਸੇ ਬੰਦੇ ਨੂੰ ਟਿਕਟ ਦੇਣ ਤੋਂ ਨਾ ਕਰ ਸਕਦੀ ਆ ਜਾਂ ਉਹਨੂੰ ਆਪਣੀ ਆਵਾਜ਼ ਰੱਖਣ ਦੇ ਵਿੱਚ ਜਿਹੜੀ ਆ ਉਹ ਕੋਈ ਅੜਚਨ ਪੈਦਾ ਕਰ ਸਕਦੀ ਆ ਵੀ ਤੇਰਾ ਖਾਲਿਸਤਾਨੀ ਏਜੰਡਾ। ਅਸੀਂ ਬਹੁਤ ਦੇਖੇ ਆ ਪਿਛਲੇ ਸਮੇਂ ਦੇ ਵਿੱਚ, ਰਾਈਟ ਆਫ ਸੈਲਫ ਡਿਟਰਮੀਨੇਸ਼ਨ ਆ ਜਿਹੜਾ, ਉਹਦੀ ਬਹੁਤ ਵੱਡੀ ਮਹੱਤਤਾ ਹੈ ਇਹਨਾਂ ਮੁਲਕਾਂ ਦੇ ਵਿੱਚ। ਇਹ ਤਾਂ ਹੋ ਗਿਆ ਕਾਨੂੰਨੀ ਪੱਖ ਕਿ ਤੁਸੀਂ ਕਿਸੇ ਵੀ, ਕਿਉਂਕਿ ਇਹ ਲੋਕ ਜਿਹੜੇ ਨੇ ਨਾ, ਇਹਨਾਂ ਨੇ ਭੁਲੇਖਾ ਪਾਇਆ ਹੋਇਆ, ਇਹ ਵੈਸੇ ਤਾਂ ਕਹਿੰਦੇ ਨੇ ਇਹ ਗੁਰੂ ਘਰ ਆ, ਇੱਥੇ ਅਸੀਂ ਸਿਰਫ ਸੇਵਾ ਹੀ ਕਰਨੀ ਆ, ਸਿਮਰਨ ਹੀ ਕਰਨਾ, ਹੋਰ ਕੁਝ ਇੱਥੇ ਹੋ ਨਹੀਂ ਸਕਦਾ। ਪਰ ਜਦੋਂ ਗੱਲ ਅਸਲ ਆਉਂਦੀ ਆ, ਸਿੱਖਾਂ ਦੇ ਅਕੀਦੇ ਦੀ ਗੱਲ ਆਉਂਦੀ ਆ, ਸਿੱਖਾਂ ਦੇ ਨਿਸ਼ਾਨੇ ਦੀ ਗੱਲ ਆਉਂਦੀ ਆ, ਉਦੋਂ ਇਹ ਕਹਿ ਦਿੰਦੇ ਨਹੀਂ ਜੀ ਇਹ ਤੁਸੀਂ ਕਰ ਨਹੀਂ ਸਕਦੇ। ਤੇ ਜੇ ਕੋਈ ਇਹਨਾਂ ਨੂੰ ਚੈਲੰਜ ਕਰਦਾ, ਇਹ ਫਿਰ ਗੁਰੂ ਦੀ ਸਾਰੀ ਮਰਿਆਦਾ ਨੂੰ ਭੁੱਲ ਕੇ, ਕਿਉਂਕਿ ਇਹਨਾਂ ਦੀਆਂ ਕੁਰਸੀਆਂ ਤੇ ਇਹਨਾਂ ਨੂੰ ਜਾਂਦੀਆਂ ਲੱਗਦੀਆਂ ਵੀ ਅਸੀਂ ਤਾਂ ਗੱਲ ਕਰ ਨਹੀਂ ਸਕਦੇ, ਜਾਂ ਅਸੀਂ ਤਾਂ ਕਿਸੇ ਦੇ ਪੇਰੋਲ ਤੇ ਕੰਮ ਕਰ ਰਹੇ ਹਾਂ, ਜਾਂ ਸਾਡਾ ਕੋਈ ਹੋਰ ਮਫਾਦ ਆ, ਤੇ ਇਹ ਸਹੀ ਗੱਲ ਅਸੀਂ ਕਿਵੇਂ ਹੋਣ ਦੇ ਸਕਦੇ ਆ। ਉਦੋਂ ਫਿਰ ਇਹ ਲੋਕ ਉਸੇ ਗੁਰੂ ਘਰ ਨੂੰ ਸਿਰਫ ਇੱਕ ਜਿਹੜੀ ਆ ਪ੍ਰਾਈਵੇਟ ਲਿਮਟਿਡ ਕੰਪਨੀ ਦੇ ਵਜੋਂ ਲੈ ਕੇ ਫਿਰ ਅਦਾਲਤਾਂ ਦੇ ਵਿੱਚ ਜਾਂਦੇ ਆ। ਉੱਥੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਇਹ ਜਿਹੜਾ ਸਿੱਖਾਂ ਦਾ ਅਕੀਦਾ, ਇਹਦੇ ਨਾਲ ਡਿਵੀਜ਼ਨ ਪੈਦਾ ਹੁੰਦੀ ਹੈ ਕਮਿਊਨਿਟੀ ਦੇ ਵਿੱਚ। ਇਹ ਇੱਕ ਮੌਂਟਰੀਅਲ ਦੇ ਕੇਸ ਦੇ ਵਿੱਚ ਵੀ ਇੱਕ ਗੱਲ ਹੋਈ ਆ, ਉਹਦੇ ਲਈ ਮੈਂ ਪੂਰਾ ਪ੍ਰੋਗਰਾਮ ਇੱਕ ਤਿਆਰ ਕਰ ਰਿਹਾ, ਉਹ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਲੈ ਕੇ ਆਉਂਗਾ। ਉੱਥੇ ਵੀ ਜਿਹੜਾ 1984 ਦੇ ਜ਼ਖਮ ਆ, ਉਹਨਾਂ ਦੇ ਆਧਾਰ ਦੇ ਵਿੱਚ ਸਾਡੇ ਪ੍ਰੋਗਰਾਮ ਦੇ ਉੱਤੇ ਜਿਹੜਾ ਕੇਸ ਫਾਈਲ ਕੀਤਾ ਗਿਆ ਸੀਗਾ ਕਿ ਇਹ ਜਿਹੜਾ 84 ਦੇ ਉੱਤੇ ਪ੍ਰੋਗਰਾਮ ਕਰਨਾ, 1984 ਦੀ ਨਸਲਕੁਸ਼ੀ ਦੇ ਉੱਤੇ ਪ੍ਰੋਗਰਾਮ ਕਰਨਾ, ਇਹ ਕਮਿਊਨਿਟੀ ਦੇ ਵਿੱਚ ਡਿਵੀਜ਼ਨ ਪੈਦਾ ਕਰਦਾ, ਹੇਟਰੇਟ ਪੈਦਾ ਕਰਦਾ। ਇਹ ਨਹੀਂ ਹੋਣਾ ਚਾਹੀਦਾ। ਕੇਂਦਰੀ ਭਾਵ ਉਸ ਕੇਸ ਦਾ ਇਹ ਵੀ ਬਣਦਾ ਸੀ। ਉਹ ਕਿਵੇਂ ਬਣਦਾ ਸੀ, ਉਹ ਅਸੀਂ ਪੂਰੇ ਪ੍ਰੋਗਰਾਮ। ਕਾਲ ਆ ਜੀ, ਆਪਾਂ ਕਾਲ ਲੈ ਲਈਏ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੁਸੀਂ ਔਨ 에ਅਰ ਹੋ ਜੀ। ਮੈਂ ਗੱਲ ਕਰਨੀ ਚਾਹੁੰਦਾ ਜੀ, ਜਿਵੇਂ ਕਈ ਲੋਕ ਕਹਿੰਦੇ ਜੀ ਖਾਲਿਸਤਾਨ ਦੀ ਗੱਲ ਨਹੀਂ ਕਰ ਸਕਦੇ ਗੁਰਦੁਆਰਾ ਸਾਹਿਬ, ਜਾਂ ਕੁਝ ਨਹੀਂ ਕਰ ਸਕਦੇ ਨਾ ਜੀ। ਕਈ ਸੱਜਣ ਨਾ ਸਾਨੂੰ ਸਵਾਲ ਪੁੱਛਦੇ ਹੁੰਦੇ ਆ ਕਿ ਜੇ ਕਿਸੇ ਵੀ ਮੁਲਕਾਂ ਦੇ ਵਿੱਚ ਤੁਹਾਡੇ ਤੇ ਕੋਈ ਹਮਲਾ ਹੁੰਦਾ, ਤੁਸੀਂ ਜਾ ਕੇ ਮਤਲਬ ਉਹ ਸਾਨੂੰ ਜਿਵੇਂ ਆਪਾਂ ਖਾਲਿਸਤਾਨ ਤੋਂ ਬੈਕਫੁੱਟ ਕਰਨ ਲਈ ਇਹ ਸਵਾਲ ਕਰਦੇ ਆ ਜੀ ਕਿ ਤੁਹਾਨੂੰ ਜਾ ਕੇ ਕੌਂਸਲੇਟ ਕੋਲ ਜਾਣਾ ਪੈਣਾ ਜੀ। ਤੇ ਪਰ ਇਹ ਬਿਲਕੁਲ ਮੈਂ ਗੱਲ ਨੂੰ ਡਿਨਾਈ ਕਰਦਾ। ਜੇ ਸਾਡੇ ਗੁਰਦੁਆਰਾ ਸਾਹਿਬ ਸਟਰੋਂਗ ਹੋਣਗੇ ਜੀ, ਜੇ ਅਸੀਂ ਕੋਈ ਪਨਾਹ ਲਵਾਂਗੇ ਕੋਈ ਵੀ ਬਾਹਰਲੇ ਮੁਲਕ ਦੇ ਵਿੱਚ, ਸਾਡੇ ਤੇ ਕੋਈ ਵੀ ਨਸਲੀ ਹਮਲਾ ਜਾਂ ਕੁਛ ਵੀ ਹੁੰਦਾ ਵਾ, ਤਾਂ ਅਸੀਂ ਪਨਾਹ ਜਾ ਕੇ ਆਪਣੇ ਗੁਰੂ ਘਰ ਦੇ ਵਿੱਚ ਹੀ ਲੈਣੀ ਆ। ਤੇ ਸਾਡੇ ਗੁਰੂ ਘਰ ਦੀ ਕਮੇਟੀ ਜੋ ਮਤਲਬ ਗਾਹਾਂ ਕਰੂ, ਪ੍ਰਬੰਧ ਕਰੂ, ਉਹ ਗੁਰੂ ਘਰ ਦੀ ਕਮੇਟੀ ਦਾ ਫਰਜ਼ ਹੁੰਦਾ ਜੀ। ਇਸ ਲਈ ਜਿਹੜੇ ਸਾਡੇ ਗੁਰੂ ਘਰ ਨੇ, ਇਹ ਇਕੱਲੇ ਸਾਡੇ ਮਤਲਬ ਧਾਰਮਿਕ ਅਦਾਰੇ ਨਹੀਂ, ਇਹ ਸਾਡੀ ਕੌਂਸਲੇਟ ਵੀ ਆ, ਸਾਡੇ ਰਾਜਨੀਤਿਕ ਅਦਾਰੇ ਵੀ ਆ। ਮਤਲਬ ਕਿ ਸਿੱਖਾਂ ਦੇ ਇੱਕ ਤਰ੍ਹਾਂ ਦੇ ਪੱਛਮੀ ਮੁਲਕਾਂ ਦੇ ਵਿੱਚ, ਵੈਸਟ ਦੇ ਵਿੱਚ ਜਿੰਨੇ ਵੀ ਆਪਾਂ ਕਹਿੰਦੇ ਮਗਰ ਰਹਿਤ ਸਾਰੇ ਆਪਣਾ ਗੁਰਦੁਆਰਾ ਸਾਹਿਬ ਨੇ, ਜੋ ਆਪਣੇ ਹੱਕਾਂ ਲਈ ਜਾਂ ਜਿੱਥੋਂ ਵੀ ਆਪਣੀ ਗੱਲ ਹੋਣੀ ਤਾਂ ਉਹ ਆਪਣੇ ਗੁਰੂ ਘਰ ਤੇ ਹੋਣੀ ਜੀ। ਨਹੀਂ, ਪਰ ਮੇਰਾ ਇੱਕ ਤੁਹਾਨੂੰ, ਤੁਸੀਂ ਦੇਖੋ, ਤੁਸੀਂ ਪਹਿਲਾਂ ਤਾਂ ਧੰਨਵਾਦ ਤੁਹਾਡਾ, ਤੁਸੀਂ ਕਾਲ ਕੀਤੀ, ਆਪਣੇ ਵਿਚਾਰ ਦਿੱਤੇ ਆ। ਪਰ ਇਹ ਜਿਹੜੇ ਬੰਦੇ ਕਹਿੰਦੇ ਆ ਜੇ ਹਮਲਾ ਹੁੰਦਾ ਕੌਂਸਲੇਟ ਜਾਣਾ ਪੈਂਦਾ, ਹਮਲੇ ਤਾਂ ਕੌਂਸਲੇਟ ਚੋਂ ਹੋ ਰਹੇ ਸਿੱਖਾਂ ਦੇ ਉੱਤੇ।
ਉਹੀ ਤਾਂ ਭੁਲੇਖੇ ਜੀ ਇਹਨਾਂ ਲੋਕਾਂ ਨੂੰ। ਹਮਲੇ ਤਾਂ ਕੌਂਸਲੇਟ ਕੱਢੇ ਗਏ ਆ ਕੈਨੇਡਾ ਚੋਂ, ਰਾਹ ਦੇ ਡੈਸਕ ਬੰਦ ਕਰ ਦਿੱਤੇ ਗਏ ਆ 5 ਆਈ ਕੰਟਰੀਜ਼ ਦੇ ਵਿੱਚੋਂ ਵੀ ਇਹ ਲੋਕ ਸਿੱਖਾਂ ਨੂੰ ਟਾਰਗੇਟ ਕਰ ਰਹੇ ਨੇ, ਸਿੱਖਾਂ ਨੂੰ ਮਾਰ ਰਹੇ ਨੇ, ਸਿੱਖਾਂ ਨੂੰ ਮਾਰਨ ਦੇ ਪਲਾਨ ਬਣਾ ਰਹੇ ਆ। ਇਕੱਲੇ ਸਿੱਖਾਂ ਨੂੰ ਨਹੀਂ, ਕੈਨੇਡਾ ਵਰਗੇ ਮੁਲਕਾਂ ਨੂੰ ਸਿਰਫ ਡੀਫੇਮ ਕਰਨ ਵਾਸਤੇ ਇਹਨਾਂ ਨੇ ਇੱਥੇ ਕ੍ਰਿਮੀਨਲ ਏਜੰਡਾ ਸੈੱਟ ਕੀਤਾ ਹੋਇਆ। ਇਹ ਐਕਸਟੋਰਸ਼ਨ ਕਰਦੇ ਨੇ, ਇਹ ਫਰੋਤੀਆਂ ਮੰਗਦੇ ਨੇ, ਇਹ ਅਗਜਨੀ ਦੀਆਂ ਘਟਨਾਵਾਂ ਕਰਦੇ ਆ। ਲੋਕਾਂ ਨੂੰ ਭਾਵ ਟੋਟੈਲਿਟੀ ਦੇ ਵਿੱਚ ਇਹਨਾਂ ਦਾ ਜਿਹੜਾ ਨਿਸ਼ਾਨਾ ਹੁਣ ਇਕੱਲੇ ਸਿੱਖਾਂ ਤੱਕ ਨਹੀਂ ਰਿਹਾ, ਇਹ ਕੈਨੇਡਾ ਨੂੰ ਟਾਰਗੇਟ ਕਰ ਰਹੇ ਨੇ ਸਿੱਧੇ ਤੌਰ ਦੇ ਉੱਤੇ। ਬਸ ਇਹਨਾਂ ਤੋਂ ਇਹੀ ਗੱਲਾਂ ਨਹੀਂ ਜਰੀ ਜਾਂਦੀਆਂ ਕਿ ਸਾਡੇ ਗੁਰੂ ਘਰ ਦੇ ਵਿੱਚ ਉੱਥੇ ਰਾਜ ਭਾਗ ਦੀ ਗੱਲ ਨਾ ਹੋਵੇ। ਜਿਹੜੇ ਗੁਰੂ ਘਰ ਦੇ ਵਿੱਚ ਰਾਜ ਭਾਗ ਦੀ ਗੱਲ ਹੋਊਗੀ ਉੱਥੇ ਇਹ ਸਾਡੇ ਤੇ ਹਮਲੇ ਕਰਨਗੇ ਹੀ ਕਰਨਗੇ। ਜੀ ਜੀ ਹਾਂਜੀ, ਧੰਨਵਾਦ ਜੀ, ਧੰਨਵਾਦ ਜੀ। ਸੋ ਗੱਲ ਦੇਖ ਲਓ ਇੱਥੇ ਤੱਕ ਪਹੁੰਚੀ ਹੋਈ ਆ ਕਿ ਸਿੱਖਾਂ ਨੂੰ ਇਹ ਕਿਹਾ ਜਾ ਰਿਹਾ ਕਿ ਤੁਸੀਂ ਕੌਂਸਲੇਟ ਦੇ ਵਿੱਚ ਪਨਾਹ ਜਿਹੜੀ ਆ ਉਹ ਤੁਹਾਨੂੰ ਫਿਰ ਲੈਣੀ ਪੈਣੀ ਆ, ਕੌਂਸਲੇਟ ਦੇ ਖਿਲਾਫ ਨਾ ਚੱਲੋ। ਤੇ ਇਹ ਤੁਸੀਂ ਹੁਣ ਦੇਖ ਲਓ ਜੀ ਵੀ ਕੌਂਸਲੇਟ ਦੇ ਵਿੱਚੋਂ ਜਿਹੜੇ ਸਿੱਖਾਂ ਦੇ ਉੱਤੇ ਹਮਲੇ ਹੋ ਰਹੇ ਆ ਤੇ ਕੌਂਸਲੇਟ ਦੇ ਵਿੱਚੋਂ ਹੀ ਜਿਹੜੀ ਆ ਉਹ ਗੁਰਦੁਆਰਿਆਂ ਨੂੰ ਕਿਵੇਂ ਕਬਜ਼ੇ ਦੇ ਵਿੱਚ ਰੱਖਿਆ ਜਾਵੇ ਉਹ ਸਕੀਮਾਂ ਘੜ ਕੇ ਬੰਦੇ ਸਾਡੇ ਸਿਰਾਂ ਤੇ ਬਿਠਾਏ ਜਾਂਦੇ ਆ। ਔਰ ਵੁੱਡਸਟਾਕ ਗੁਰਦੁਆਰੇ ਦੀ ਕਹਾਣੀ ਆ ਜਿਹੜੀ ਇਹ ਇਹਦੀ ਮਿਸਾਲ ਆ। ਅੱਛਾ, ਇੱਕ ਤਾਂ ਐਲੀਗੇਸ਼ਨਾਂ ਨੇ ਇਹ ਲਾਤਾ, ਹੁਣ ਦੋਨਾਂ ਚੀਜ਼ਾਂ ਦੇ ਵਿੱਚ ਨਾ ਤੁਸੀਂ ਨਾਲ ਦੀ ਨਾਲ ਕੜੀਆਂ ਜੋੜਿਓ ਵੀ ਕਿਵੇਂ ਵਰਤਿਆ ਜਾਂਦਾ ਇਹਨਾਂ ਸਟੇਜਾਂ ਨੂੰ ਸਿੱਖਾਂ ਦਾ ਏਜੰਡਾ ਜਿਹੜਾ ਉਹ ਰੋਕਣ ਦੇ ਲਈ। ਇੱਕ ਕਾਲ ਆਈ ਆ ਜੀ, ਹੋਰ ਮੈਂ ਕਾਲ ਲੈ ਲਵਾਂ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਭਾਈ ਸਾਹਿਬ, ਮੈਂ ਪ੍ਰਵਿੰਦਰ ਸਿੰਘ ਬੋਲ ਰਿਹਾ ਜੀ, ਵੁੱਡਸਟਾਕ ਤੋਂ ਜੀ। ਤੇ ਮੈਂ ਪਹਿਲਾਂ ਤਾਂ ਪ੍ਰਣਾਮ ਉਹਨਾਂ ਸ਼ਹੀਦਾਂ ਨੂੰ ਜਿਨ੍ਹਾਂ ਨੇ ਸਿਰ ਵਾਰ ਕੇ ਸਾਡੇ ਸਿੱਖ ਨੂੰ ਜਿਹੜਾ ਗੁਰੂ ਸਾਹਿਬ ਜੀ ਦੇ ਵੱਲੋਂ ਦਿੱਤਾ ਹੋਇਆ ਸੀ ਜੀ ਉਹਨੂੰ ਪਾਲਿਆ। ਤੇ ਨਾਲ ਦੀ ਨਾਲ ਜਿੱਦਾਂ ਹੁਣ ਆਪਾਂ ਇੱਕ ਰਾਜਨੀਤੀ ਦੀ ਗੱਲ ਕਰਦੇ ਆ ਤੇ ਨਾਲ ਇੱਕ ਸਿੱਖ ਸਿਧਾਂਤ ਦੀ ਗੱਲ ਆ ਜਿਹੜਾ ਧਾਰਮਿਕ ਤੌਰ ਤੇ ਜੀ। ਤੇ ਪਰ ਉਹ ਗੁਰੂ ਕੇ ਸਿੱਖ ਧਾਰਮਿਕ ਤੌਰ ਤੇ ਵੀ ਪ੍ਰਣਾਏ ਹੋਏ ਸੀ ਤੇ ਰਾਜਨੀਤਿਕ ਤੌਰ ਤੇ ਵੀ ਸਮਰਪਿਤ ਸੀ ਗੁਰੂ ਪੰਥ ਨੂੰ, ਕਿਉਂਕਿ ਗੁਰੂ ਪੰਥ ਦਾ ਫਰਮਾਨ ਹੀ ਆਇਆ ਸੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਨਾ। ਗੁਰੂ ਕੇ ਬਾਗ ਦਾ ਮੋਰਚਾ ਜਿਹੜਾ ਲੱਗਾ ਆ ਉਹ ਗੁਰੂ ਗ੍ਰੰਥ ਸਾਹਿਬ ਦੀ ਜਦੋਂ ਬੇਅਦਬੀ ਹੋਈ ਕਿ ਸ੍ਰੀ ਅਖੰਡ ਪਾਠ ਸਾਹਿਬ ਖੰਡਿਤ ਕੀਤੇ ਗਏ ਉਸ ਤੋਂ ਬਾਅਦ ਹੀ ਇਹ ਮੋਰਚਾ ਲੱਗਿਆ ਸ਼ੁਰੂ ਹੋਇਆ ਜੀ। ਤੇ ਉਹਦੇ ਸੰਬੰਧ ਵਿੱਚ ਹੀ ਸਿੱਖਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਕੇ ਜੋ ਹੁਕਮ ਆਇਆ ਸੀ ਵੀ ਕਿਸੇ ਤੇ ਹੱਥ ਨਹੀਂ ਚੱਕਣਾ, ਆਪਣੀ ਜਿਹੜੀ ਆ ਚਾਹੇ ਤੁਹਾਡੀ ਸ਼ਹਾਦਤ ਵੀ ਹੋ ਜਾਏ, ਤੁਸੀਂ ਉੱਥੇ ਜਾਣੀ ਤੁਹਾਨੂੰ ਮੌਤ ਵੀ ਆ ਜਾਏ, ਚਾਹੇ ਤੁਸੀਂ ਇੱਥੋਂ ਚੜ੍ਹਦੀ ਕਲਾ 'ਚ ਰਹਿ ਵੀ ਜਾਓ, ਬਚ ਵੀ ਜਾਓ, ਹੱਡ ਵੀ ਟੁੱਟ ਜਾਣ, ਪਰ ਸਿੱਖਾਂ ਨੇ ਉੱਥੇ ਕਿਸੇ ਤੇ ਹੱਥ ਨਹੀਂ ਚੱਕਿਆ। ਤੇ ਜਿਸ ਤਰੀਕੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਜੀ ਉੱਥੋਂ ਘੱਲਦੇ ਸੀਗੇ ਵੀ ਜਾਣੀ ਕਿ ਇੱਕ ਗਰੁੱਪ ਦੇ ਰੂਪ ਵਿੱਚ ਸਿੰਘ ਜਾਂਦੇ ਸੀ ਜੀ, ਉਹ ਆਪਣਾ ਜਾਣੀ ਕਿ ਅਕੀਦਾ ਜਿਹੜਾ ਉਹ ਅੱਗੇ ਰੱਖਦੇ ਸੀਗੇ, ਅਸੀਂ ਇਸ ਅਕੀਦੇ ਦੇ ਨਾਲ ਹੀ ਲੜਨਾ ਜੀ। ਨਹੀਂ, ਅਦਰਵਾਈਜ਼ ਗੁਰੂ ਕੇ ਸਿੱਖ ਕਿਸੇ ਵੱਲੋਂ ਕੋਈ ਘੱਟ ਨਹੀਂ ਸੀ। ਗੁਰੂ ਕੇ ਸਿੱਖਾਂ ਨੇ ਹਰ ਜਗ੍ਹਾ ਆਪਣੇ ਹੱਥ ਦਿਖਾੜੇ ਆ, ਗੋਰਿਆਂ ਨੂੰ ਵੀ ਦਿਖਾੜੇ ਸੀ, ਉਸ ਤੋਂ ਪਹਿਲਾਂ ਮੁਗਲਾਂ ਨੂੰ ਵੀ ਦਿਖਾੜੇ ਆ ਜੀ, ਤੇ ਮਰਾਠਿਆਂ ਨੂੰ ਵੀ ਦਿਖਾ ਚੁੱਕੇ ਸੀ ਹੱਥ। ਇਹ ਨਹੀਂ ਗੱਲ ਸੀ ਕਿ ਗੁਰੂ ਕੇ ਸਿੱਖਾਂ ਨੂੰ ਸ਼ਸਤਰ ਨਹੀਂ ਚਲਾਉਣਾ ਆਉਂਦਾ ਜਾਂ ਉਹਨਾਂ ਤੇ ਵਾਰ ਨਹੀਂ ਕਰਨਾ ਆਉਂਦਾ ਜੀ, ਪਰ ਇਹ ਇੱਕ ਅਕੀਦਾ ਹੀ ਸੀ ਗੁਰੂ ਕੇ ਸਿੱਖ ਦਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਜੀ। ਉਸੇ ਨੂੰ ਸਮਰਪਿਤ ਹੋ ਕੇ ਗੁਰੂ ਕੇ ਸਿੱਖ ਸ਼ਹੀਦ ਵੀ ਹੋਏ, ਆਪਣੇ ਹੱਡ ਵੀ ਤੜਵਾਏ ਤੇ ਕਿੱਡਾ ਲੰਬਾ ਉਹ ਮੋਰਚਾ ਚੱਲਿਆ ਤੇ ਜਿੱਤਿਆ ਵੀ ਉਹ ਮੋਰਚਾ ਜੀ। ਤੇ ਇਸੇ ਦੇ ਸੰਦਰਭ ਵਿੱਚ ਮੈਂ ਹੁਣ ਵਾਲੇ ਸਮੇਂ ਵਿੱਚ ਆਉਣਾ ਚਾਹੁੰਦਾ ਵੀ ਜੀ ਅੱਜ ਚਲੋ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਆ, ਅਸੀਂ ਬਾਹਰ ਆ ਗਏ ਜੀ। 84 ਵਾਪਰਿਆ ਸਾਡੇ ਨਾਲ, 84 ਤੋਂ ਬਾਅਦ ਅਸੀਂ ਬਹੁਤ ਗਿਣਤੀ ਵਿੱਚ ਬਾਹਰ ਆਏ ਆ ਕਿ ਸਾਡਾ ਚਲੋ ਭਵਿੱਖ ਕੋਈ ਉਜਲ ਹੋ ਜਾਏ, ਅਸੀਂ ਚੰਗੀ ਤਰੱਕੀ ਕਰ ਸਕੀਏ, ਸਾਡੇ ਬੱਚੇ ਚੰਗੇ ਸੁਰੱਖਿਅਤ ਰਹਿ ਸਕਣ ਜੀ। ਪਰ ਇਹਦਾ ਇਹ ਮਤਲਬ ਨਹੀਂ ਹੈਗਾ ਵੀ ਅਸੀਂ ਜਿਹੜੀ ਗੁਲਾਮੀ ਅਸੀਂ 47 ਵਿੱਚ ਦੁਬਾਰਾ ਸਾਡੇ ਗਲ ਪੈ ਗਈ ਆ, ਕਾਲੇ ਗੋਰਿਆਂ ਦੀ ਗੁਲਾਮੀ ਜਿਹੜੀ ਪਈ ਹੋਈ ਆ, ਕਿ ਅਸੀਂ ਉਸ ਨੂੰ ਵੀ ਭੁੱਲ ਜਾਈਏ ਜੀ। ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਇੱਕ ਤਾਂ ਹੁੰਦੀ ਹੈ ਨਾ ਹਮਲਾ ਹੁੰਦਾ ਗੁਰੂ ਸਾਹਿਬ ਜੀ ਦੇ ਉੱਤੇ, ਜਿੱਦਾਂ ਉਦੋਂ ਹੋਇਆ ਗੁਰੂ ਕੇ ਬਾਗ ਦਾ ਮੋਰਚਾ ਲੱਗਾ ਜਦੋਂ ਜੀ। ਇੱਕ ਹੁੰਦੀਆਂ ਛੋਟੀਆਂ ਬੇਅਦਬੀਆਂ ਜਿਹੜੀਆਂ ਪ੍ਰਬੰਧਕ ਕਮੇਟੀਆਂ ਆਪ ਹੀ ਅਣਗੌਲੇ ਕਰਕੇ ਕਰ ਰਹੀਆਂ ਜੀ। ਉਹ ਚਾਹੇ ਕੋਈ ਸੰਥਿਆ ਦਾ ਮਸਲਾ ਹੋਵੇ, ਚਾਹੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨ ਦਾ ਮਸਲਾ ਹੋਵੇ, ਇਹ ਵੀ ਬੇਅਦਬੀਆਂ ਦੇ ਵਿੱਚ ਹੀ ਆਉਂਦਾ। ਇਹ ਬੇਅਦਬੀਆਂ ਦਾ ਆਉਂਦਾ, ਜਿਹੜਾ ਦੂਜਾ ਉਹ ਤਾਂ ਹਮਲੇ ਦੇ ਵਿੱਚ ਆ ਜਾਂਦਾ ਨਾ ਜੀ। ਫਿਰ ਇਹਦੇ ਨਾਲ ਇੱਕ ਹੋਰ ਮੈਂ ਆਪ ਜੀ ਦੇ ਗਿਆਤਵਾਦ ਦੱਸਦਾ ਜਾਵਾਂ ਵੀ ਜੇ ਇੱਕ ਨਾ
ਕਲਟ ਜਿਹੜਾ ਕਲਟ ਰੂਪ ਵੀ ਚੱਲਿਆ ਹੋਇਆ ਵੀ ਆਹ ਫਲਾਣੇ ਬਾਬੇ ਦਾ ਡੇਰਾ, ਫਲਾਣੇ ਬਾਬੇ ਦਾ ਡੇਰਾ, ਉਹ ਸੇਮ ਡੇਰੇ ਇੱਥੇ ਵੀ ਆ ਗਏ ਆ ਜੀ। ਔਰ ਮੈਂ ਕਿਸੇ ਦਾ ਨਾਂ ਲੈ ਕੇ ਨਹੀਂ ਇਹ ਸੰਬੋਧਨ ਕਰਨਾ ਚਾਹੁੰਦਾ ਵੀ ਉਹ ਜਿਹੜੇ ਬਾਬੇ ਆ ਨਾ, ਇਹਦੀ ਕਲਟ ਵੀ ਸਾਨੂੰ ਉਸ ਰਾਜਨੀਤੀ ਦੇ ਪੱਖ ਤੋਂ ਬਿਲਕੁਲ ਤੋੜ ਰਿਹਾ ਜੀ, ਮੀਰੀ ਪੀਰੀ ਦੇ ਸਿਧਾਂਤ ਤੋਂ ਸਾਨੂੰ ਬਿਲਕੁਲ ਪਰੇ ਕਰ ਰਿਹਾ, ਕਿਉਂਕਿ ਕੱਲਾ ਹੀ ਉੱਥੇ ਉਹ ਜਾਊਗਾ ਜਿਹਨੂੰ ਹੁਣ ਵਿਚਾਰੇ ਨੂੰ ਦੁੱਖ ਆ ਜੀ, ਜਿਹਨੂੰ ਦੁੱਖ ਆ ਜਾਂ ਜਿਹੜਾ ਸੰਗਰਾਮ ਤੇ ਮੱਸਿਆ ਦੇ ਨਾਲ ਜੁੜਿਆ ਹੋਇਆ ਜੀ, ਉਹਨੇ ਉੱਥੇ ਜਾਣਾ ਤੇ ਉਹਨੇ ਆਪਣੀ ਗੱਲ ਏਦਾਂ ਰੱਖਣੀ ਆ ਵੀ ਮੇਰਾ ਦੁੱਖ ਦੂਰ ਹੋ ਜਾਏ, ਤੇ ਉਹ ਦੁੱਖ ਹੀ ਦੂਰ ਕਰਨ ਵਾਸਤੇ ਉਹ ਕਲਟ ਚੱਲੇ ਹੋਏ ਆ, ਇੱਥੇ ਵੀ ਚੱਲ ਰਹੇ ਆ ਜੀ। ਬਹੁਤ ਡੇਰੇ ਏਦਾਂ ਦੇ ਆ ਜਿਹੜੇ ਗੁਰਦੁਆਰਾ ਸਾਹਿਬ ਦਾ ਨਾਂ ਆ ਪਰ ਪਿੱਛੇ ਕਲਟ ਚੱਲ ਰਿਹਾ। ਬਸ ਆਹ ਤੁਹਾਡਾ ਦੁੱਖ ਦੂਰ ਹੋ ਗਿਆ, ਰਾਜਨੀਤੀ ਦੀ ਗੱਲ ਕਰਨ ਦੀ ਲੋੜ ਨਹੀਂ, ਖਾਲਿਸਤਾਨ ਦੀ ਗੱਲ ਕੋਈ ਕਰਨ ਦੀ ਲੋੜ ਨਹੀਂ, ਤੁਸੀਂ ਗੁਲਾਮ ਰਹੋ ਚਾਹੇ ਜਾਓ ਰਹੋ ਆਜ਼ਾਦ। ਅਸੀਂ ਆਹ ਇੰਨਾ ਕਿ ਜਾਣੀ ਕਿ ਜਿਹੜਾ ਮੋਟਿਵ ਲੈ ਕੇ ਸੰਗਤ ਤੱਕ ਜਾਣਾ। ਅੱਛਾ, ਤੁਸੀਂ ਵੁੱਡਸਟਾਕ ਤੋਂ ਹੀ ਜੀ, ਤੁਸੀਂ ਵੁੱਡਸਟਾਕ ਤੋਂ ਹੀ ਬੋਲ ਰਹੇ ਹੋ ਨਾ? ਹਾਂਜੀ ਤੇ ਆ ਜਿਹੜਾ ਮੈਂ ਗੱਲ ਕਰਕੇ ਹਟਿਆ, ਸਾਨੂੰ IBC ਇਹਦੀ ਇੱਕ ਜਿਹੜੀ ਇੱਕ ਚਿੱਠੀ ਆਈ ਸੀਗੀ ਸਿੰਘਾਂ ਵੱਲੋਂ ਵੀ ਉੱਥੇ ਆ ਕੁਝ ਹੋ ਰਿਹਾ, ਜਿਹੜਾ ਕਮੇਟੀ ਨੇ ਸਿਰਫ ਇਸ ਕਰਕੇ ਸਿੰਘਾਂ ਨੂੰ ਜਿਹੜੇ ਉਹ ਨੋਟਿਸ ਭੇਜਦੇ ਵੀ ਤੁਹਾਨੂੰ ਅਸੀਂ ਜਿਹੜਾ ਉਹ ਕਮੇਟੀ ਚੋਂ ਕੱਢਦੇ ਆ ਬਾਹਰ, ਮੈਂਬਰਸ਼ਿਪ ਤੁਹਾਡੀ ਖਾਰਜ ਕਰਦੇ ਆ ਕਿਉਂਕਿ ਤੁਸੀਂ ਖਾਲਿਸਤਾਨ ਨੂੰ ਪ੍ਰਮੋਟ ਕਰ ਰਹੇ ਹੋ। ਤੁਹਾਨੂੰ ਪਤਾ ਇਸ ਗੱਲ ਦਾ ਜੀ? ਹਾਂਜੀ ਹਾਂਜੀ ਹਾਂਜੀ, ਮੈਂ ਪੰਥਕ ਸੇਵਾ ਦਲ ਦੇ ਨਾਲ ਹੀ ਜਾਣੀ ਹਾਂ, ਉਹਦੇ ਚ ਪੰਥਕ ਸੇਵਾ ਦਲ ਦਾ ਜ਼ਿਕਰ ਹੈ ਚਿੱਠੀ ਦੇ ਵਿੱਚ। ਸੋ ਅੱਛਾ, ਇੱਕ ਤਾਂ ਉਹਨਾਂ ਨੇ ਇਹ ਐਲੀਗੇਸ਼ਨ ਲਾਇਆ ਵੀ ਤੁਸੀਂ ਖਾਲਿਸਤਾਨ ਦੇ ਏਜੰਡੇ ਨੂੰ ਪ੍ਰਮੋਟ ਕਰਦੇ ਆ ਤੇ ਉਹ ਹੇਟਰੇਡ ਫਲਾਂਦਾ, ਕਮਿਊਨਿਟੀ ਦੇ ਵਿੱਚ ਡਿਵੀਜ਼ਨ ਪੈਦਾ ਕਰਦਾ, ਇਹੀ ਗੱਲ ਹੈ ਜੀ? ਹਾਂਜੀ। ਤੇ ਦੂਜਾ ਆਬਜੈਕਸ਼ਨ ਕਿਹੜਾ ਉਹਦੇ ਚ? ਉਹ ਇਹ ਆਬਜੈਕਸ਼ਨ ਸਾਡੇ ਤੇ ਲਾਇਆ ਜੀ, ਜਿਹੜਾ ਉਹ 7 ਤਰੀਕ ਵਾਲਾ ਅੱਗੇ ਹੀ ਆਪ ਜੀ ਦੇ ਨਾਲ ਪ੍ਰੋਗਰਾਮ ਸਾਂਝਾ ਕੀਤਾ ਸੀਗਾ ਜੀ, ਵੀ 7 ਤਰੀਕ ਨੂੰ ਜਿਹੜਾ ਉਹ ਸਿੰਘਾਂ ਦੀਆਂ ਜਿਹੜੀਆਂ ਤਸਵੀਰਾਂ ਅਸੀਂ ਬਾਹਰ ਲਾਈਆਂ, ਉਹਦਾ ਵੀ ਉਹਨੇ ਜਾਨੀ ਸਾਡੇ ਤੇ ਲਾਇਆ ਐਲੀਗੇਸ਼ਨ। ਫਿਰ ਇੱਕ ਖਾਲਿਸਤਾਨ ਦੇ ਝੰਡਿਆਂ ਦਾ ਐਲੀਗੇਸ਼ਨ ਹੈ ਜੀ, ਇਹਦੇ ਨਾਲ ਬਾਹਰ ਕਮਿਊਨਿਟੀ ਸਾਡੇ ਤੇ ਦੂਜਾ ਕਰਦੀ ਆ। ਹਾਲਾਂਕਿ ਸਾਡੇ ਕੋਲ ਜਿਹੜੇ ਬਜ਼ੁਰਗ ਇਹਨਾਂ ਨੇ ਨਾ ਅੰਦਰੋਂ ਤਿਆਰ ਕਰਕੇ ਸਾਡੇ ਕੋਲ ਘੱਲੇ ਸੀ, ਉਹ ਬਜ਼ੁਰਗ ਸਾਡੇ ਕੋਲ ਮਾਫੀਆਂ ਮੰਗ ਗਏ ਆਲਰੇਡੀ ਜੀ, ਸਾਨੂੰ ਇਹਨਾਂ ਨੇ ਤਿਆਰ ਕਰਕੇ ਤੁਹਾਡੇ ਗੱਲ ਪਾਇਆ ਜੀ। ਅੱਛਾ, ਮੈਂ ਉਹਦੇ ਚ ਥੋੜੀ ਜਿਹੀ ਚਿੱਠੀ ਮੈਂ ਜੇ ਦੇਖਾਂ, ਇਹਦੇ ਚ ਇਹ ਵੀ ਲਿਖਿਆ ਕਿ ਤੁਸੀਂ, ਤੁਹਾਡੇ ਤੇ ਵੀ ਉਹਨਾਂ ਨੇ ਐਲੀਗੇਸ਼ਨ ਲਾਇਆ ਉਹਦੇ ਵਿੱਚ ਕਿ ਤੁਸੀਂ ਜਿਹੜਾ ਜੂਨ ਦੇ ਸੰਬੰਧ ਦੇ ਵਿੱਚ ਗੁਰੂ ਘਰ ਦੇ ਅੰਦਰ ਪ੍ਰੋਗਰਾਮ ਚੱਲ ਰਹੇ ਸੀ, ਉਹਨਾਂ ਦੇ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਨਹੀਂ, ਅੰਦਰ ਅਸੀਂ ਕੋਈ ਵਿਘਨ ਨਹੀਂ ਜੀ ਪਾਇਆ, ਉਹਦੇ ਬਾਰੇ ਸਾਨੂੰ ਦੱਸ ਸਕਦੇ ਆ ਵੀ ਕਿੱਥੇ ਜਾ ਕੇ ਵਿਘਨ ਪਾਇਆ, ਅੰਦਰ ਜੇ ਕੋਈ ਵਿਘਨ ਪਾਇਆ ਹੋਵੇ। ਸੋ ਬਾਹਰ ਤੁਸੀਂ ਕੀ ਕਰ ਰਹੇ ਸੀ? ਨਿਸ਼ਾਨ ਸਾਹਿਬ, ਅਸੀਂ ਨਿਸ਼ਾਨ ਸਾਹਿਬ ਤੇ ਲਾਗੇ ਉਹ ਕਿਤਾਬਾਂ ਲਾਈਆਂ ਹੋਈਆਂ ਤੇ ਸਟਾਲ ਲਾਇਆ ਹੋਇਆ ਸੀ, ਨਾਲ ਸਿੰਘਾਂ ਦੀਆਂ ਤਸਵੀਰਾਂ ਸੀ ਤੇ ਝੰਡੇ ਲਾਏ ਹੋਏ ਸੀ ਖਾਲਿਸਤਾਨ ਦੇ। ਓਕੇ, ਸੋ ਹੁਣ ਇੱਥੇ ਆਪਾਂ ਗੱਲ ਕਰਦੇ ਹਾਂ ਥੋੜੀ ਜਿਹੀ। ਦੇਖੋ, ਤੁਸੀਂ ਬਾਹਰ ਵੀ ਉਹੀ ਕਰ ਰਹੇ ਸੀਗੇ, ਤੁਸੀਂ ਕਿਤਾਬਾਂ ਦੇ ਰਹੇ ਸੀ, ਤੁਸੀਂ ਖਾਲਿਸਤਾਨ ਦੇ ਝੰਡੇ ਲਾਏ ਹੋਏ ਸੀ ਤੇ ਤੁਸੀਂ ਉਸੇ ਹੀ ਈਵੈਂਟ ਨੂੰ ਪ੍ਰਮੋਟ ਕਰ ਰਹੇ ਸੀ ਜਿਹੜਾ ਅੰਦਰ ਹੋ ਰਿਹਾ ਸੀ, ਪਰ ਉਹਨਾਂ ਨੇ ਇਸ ਚੀਜ਼ ਤੇ ਇਤਰਾਜ਼ ਕੀਤਾ। ਇਹਦਾ ਮਤਲਬ ਇਹ ਬਣਦਾ ਕਿ ਉਹ ਅੰਦਰ ਕਿਸੇ ਹੋਰ ਤਰੀਕੇ ਦੇ ਨਾਲ ਤੁਹਾਨੂੰ ਉਸ ਬਦਲਾਅ ਬਾਰੇ ਦੱਸਣਾ ਚਾਹੁੰਦੇ ਆ। ਹਾਂਜੀ, ਇਹਦੇ ਚ ਕੋਈ ਸ਼ੱਕ ਨਹੀਂ। ਇਹ ਸਾਨੂੰ ਪਹਿਲਾਂ ਵੀ ਸ਼ੱਕ ਹੋਇਆ ਸੀ ਜਦੋਂ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਸੀ ਵੀ ਅਸੀਂ ਬੁਲਾਰੇ ਸੱਦ ਲਈਏ ਜੀ, ਕਿਉਂਕਿ ਅਸੀਂ ਆਲਰੇਡੀ ਪ੍ਰਬੰਧਕ ਕਮੇਟੀ ਦੇ ਮੇਨ ਮੈਂਬਰ ਮੋਹਰਲਿਆਂ ਚ ਤਾਂ ਨਹੀਂ, ਪਰ ਅਸੀਂ ਮੈਂਬਰਸ਼ਿਪਾਂ ਲਈਆਂ ਹੋਈਆਂ ਸਿੰਘਾਂ ਨੇ ਜੀ। ਪਰ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਸੀ ਅਸੀਂ ਬੁਲਾਰਾ ਕੋ ਸੱਦ ਲਈਏ ਜਿਹੜਾ ਕਿ ਪੰਥਕ ਗੱਲ ਕਰ ਸਕੇ ਜੀ, ਕਿਉਂਕਿ ਅੱਜ ਦੇ ਸਮੇਂ 'ਚ ਜਿੱਥੇ ਅਸੀਂ ਸਾਡੀ ਕੌਮ ਖੜੀ ਆ, ਸਾਨੂੰ ਲੋੜ ਆ ਕਿ ਉਹ ਵਿਜ਼ਨ ਵਾਲਾ ਬੁਲਾਰਾ ਆਵੇ ਜਿਹੜਾ ਸਾਨੂੰ ਚੰਗਾ ਵਿਜ਼ਨ ਦੇ ਸਕੇ, ਜਿਹਦੇ ਨਾਲ ਜਿਹੜੇ ਰਾਹ ਤੇ ਕੌਮ ਤੁਰ ਕੇ ਆਪਣਾ ਕੋ ਰਾਜ ਭਾਗ ਮਾਰ ਸਕੇ ਜੀ। ਸਾਨੂੰ ਉਹ ਵਿਜ਼ਨ ਨਹੀਂ ਚਾਹੀਦਾ ਜਿਹੜਾ ਕਿ ਕਥਾ ਵਿਚਾਰ ਅੱਜ ਤੋਂ 40 ਸਾਲ ਪੁਰਾਣੀ ਜਾਂ 100 ਸਾਲ ਪੁਰਾਣੀ ਤਾਂ ਸਾਨੂੰ ਸੁਣਾ ਦਿਆ ਸਾਰੀ ਜੀ। ਅੱਜ ਦੇ ਸੰਦਰਭ 'ਚ ਉਹ ਗੱਲ ਵੀ ਨਾ ਕਰੇ, ਉਹਦੇ ਮੂੰਹ 'ਚੋਂ ਇੱਕ ਜਾਨੀ ਲਫ਼ਜ਼ ਵੀ ਨਾ ਫੁੱਟੇ ਵੀ ਅੱਜ ਕੀ ਕਰਨਾ ਚਾਹੀਦਾ ਕੌਮ ਨੂੰ। ਹੋ ਸਕਦਾ ਉਹੀ ਜਿਹੜਾ ਬੁਲਾਰਾ ਅੱਜ ਆ ਉਹ 20 ਸਾਲ ਬਾਅਦ ਆਹੀ ਸਿਧਾਂਤ ਦੱਸੇ ਫਲਾਣੇ ਗੁਰਦੁਆਰੇ ਆ ਹੋਈ ਸੀ, ਆਹ ਸਿੱਖ ਏਦਾਂ ਮਰੇ, ਆਹ ਸਿੱਖ ਏਦਾਂ ਮਰੇ। ਕਿਉਂਕਿ ਹੁਣ ਨਿੱਚਰ ਦੀ ਗੱਲ ਲਾ ਲਓ, ਨਿੱਚਰ ਸਾਹਿਬ ਨੇ ਉਸ ਸਿਧਾਂਤ ਤੇ ਪਹਿਰਾ ਦਿੱਤਾ ਜੀ, ਪਹਿਰਾ ਦੇਣ ਦਾ ਉਹਨੂੰ ਖਮਿਆਜਾ ਭੁਗਤਣਾ ਪਿਆ ਜੀ। ਅੱਜ ਬਹੁਤ ਕਥਾਵਾਚਕ ਜਿਹੜੇ ਉਹਨਾਂ ਦੀ ਗੱਲ ਕਰਕੇ ਗੱਲ ਕਰਨਗੇ ਵੀ ਹਾਂ ਵੀ ਨਿੱਚਰ ਨੇ ਸ਼ਹੀਦੀ ਪਾ ਲਈ, ਨਿੱਚਰ ਨਿਆਂ ਕਰਤਾ, ਪਰ ਨਿੱਚਰ ਦਾ ਸਿਧਾਂਤ ਕੌਣ ਲੈ ਕੇ ਜਾਊਗਾ ਅੱਗੇ ਵੀ ਹੁਣ ਕਰਨਾ ਕੀ ਆ ਜੀ। ਉਸ ਵਾਸਤੇ ਸ਼ਹੀਦੀਆਂ ਜੇ ਅੱਜ 103 ਸਾਲ ਪੁਰਾਣਾ ਆਪਾਂ ਇਤਿਹਾਸ ਲੈ ਕੇ ਅੱਗੇ ਆਏ ਆ, ਅੱਜ ਵੀ ਅਸੀਂ ਉੱਥੇ ਖੜੇ ਆ ਜੀ। ਔਰ ਇਹ ਗੁਲਾਮੀ ਲਈ ਲੜ ਰਹੇ ਆ ਤੇ ਸਾਡੇ ਸਿਰ ਗੁਲਾਮੀ ਮਹਾਨਤਾ ਦੇ ਰੂਪ ਵਿੱਚ ਵੀ ਆ ਸਾਡੇ ਕੋਲ ਖੜੀ ਆ, ਚਾਹੇ ਕਲਟ ਰੂਪ ਲਾ ਲਓ, ਚਾਹੇ ਆ ਮਹੰਤ ਰੂਪ ਲਾ ਲਓ, ਚਾਹੇ ਸੋ ਕਾਲਡ ਕਾਮਰੇਡੀ ਲਾਣਾ ਲਾ ਲਓ ਵੀ ਅਸੀਂ ਇਹ ਗੁਰਦੁਆਰਾ ਸਾਹਿਬ ਏਦਾਂ ਖੋਲਣਾ ਵੀ ਸਾਰਿਆਂ ਲਈ ਸਾਂਝਾ। ਠੀਕ ਹੈ, ਸਾਰਿਆਂ ਲਈ ਸਾਂਝਾ, ਪਰ ਸਿਧਾਂਤ ਆਪਣਾ ਛੱਡ ਕੇ ਸਾਰਿਆਂ ਲਈ ਸਾਂਝਾ ਕਿੱਦਾਂ ਹੋ ਗਿਆ ਜੀ? ਅਸੀਂ ਤਾਂ ਹਰ ਪਾਸੇ ਤੋਂ ਗੁਲਾਮ ਹੋ ਰਹੇ ਹਾਂ।
ਹਾਂਜੀ ਨਹੀਂ ਦੇਖੋ ਗੱਲ ਇਹ ਤੁਸੀਂ ਨਾ ਇਹਨੂੰ ਨਾ ਥੋੜਾ ਜਿਹਾ ਰਿਲੇਟ ਕਰਨ ਦੀ ਟਰਾਈ ਕਰਿਓ। ਜਿਹੜੀ ਗੱਲ ਮੈਂ ਕਰ ਰਿਹਾ, ਜਿਹੜਾ ਮੈਂ ਪ੍ਰੋਗਰਾਮ ਅੱਜ ਦਾ ਕਰ ਰਿਹਾ ਇਸ ਸੰਬੰਧ ਦੇ ਵਿੱਚ, ਹੁਣ ਇੱਕ ਪਾਸੇ ਤਾਂ ਉਹ ਦਾਵਾ ਕਰ ਰਿਹਾ ਵੀ ਅਸੀਂ 1984 ਦਾ ਪ੍ਰੋਗਰਾਮ ਅੰਦਰ ਕਰ ਰਹੇ ਸੀ, ਉਹਦੇ 'ਚ ਵਿਘਨ ਪਾਇਆ। ਅੱਛਾ, ਵਿਘਨ ਕੀ ਪਾਇਆ ਵੀ ਤੁਸੀਂ ਉਹੀ ਸੇਮ ਜਿਹੜਾ ਪ੍ਰੋਗਰਾਮ ਆ ਉਹਦੇ ਸੰਬੰਧ ਦੇ ਵਿੱਚ, ਹੁਣ ਗੁਰੂ ਘਰ 'ਚ ਤਾਂ ਇੰਨੀ ਜਗ੍ਹਾ ਨਹੀਂ ਹੋਣੀ ਵੀ ਉੱਥੇ ਬੁੱਕ ਸਟਾਲ ਲੱਗੇ, ਤੁਸੀਂ ਗੁਰੂ ਘਰ ਦੀ ਪਾਰਕਿੰਗ ਦੇ ਵਿੱਚ ਹੀ ਨਿਸ਼ਾਨ ਸਾਹਿਬ ਦੇ ਕੋਲ ਖਾਲਿਸਤਾਨ ਦੇ ਪਰਚਮ ਲਾ ਕੇ ਅਲਟੀਮੇਟਲੀ ਉਹਨਾਂ ਸ਼ਹੀਦੀਆਂ ਦਾ ਜਿਹੜਾ ਕਲੋਜ਼ਰ ਆ ਉਹ ਤਾਂ ਸਾਡੀ ਆਜ਼ਾਦੀ ਹੈ ਨਾ, ਸ਼ਹੀਦੀਆਂ ਤਾਂ ਆਜ਼ਾਦੀ ਲਈ ਹੋਈਆਂ। ਸੋ ਉਹੀ ਪ੍ਰੋਗਰਾਮ ਤੁਹਾਨੂੰ ਬਾਹਰ ਕਰਨ ਤੋਂ ਉਹਨਾਂ ਨੇ ਜਿਹੜਾ ਉਹ ਰੋਕਿਆ, ਤੇ ਇਕੱਲਾ ਰੋਕਿਆ ਨਹੀਂ, ਤੁਹਾਨੂੰ ਜਿਹੜਾ ਉਹ ਉੱਥੋਂ ਮੈਂਬਰਸ਼ਿਪ ਤੁਹਾਡੀ ਖਾਰਜ ਕਰਨ ਤੱਕ ਗਏ ਆ। ਹਾਂਜੀ, ਪੁਲਿਸ ਵੀ ਸੱਦੀ ਜੀ, ਉਦੋਂ ਤਾਂ ਪੁਲਿਸ ਵੀ ਸੱਦ ਕੇ ਸਾਨੂੰ ਉੱਥੋਂ ਓਕੇ ਕਿਹਾ ਵੀ ਸਾਰਾ ਕੁਝ ਇਕੱਠਾ ਕਰਕੇ ਲੈ ਜਾਓ ਜੀ। ਸੋ ਇਹਦਾ ਮਤਲਬ ਇਹ ਹੋਇਆ ਵੀ ਇਹ ਵਾਇਲੇਟ ਕਰ ਰਹੇ ਨੇ ਕੈਨੇਡੀਅਨ ਲਾਜ਼ ਨੂੰ। ਮੇਰੀ ਗੱਲ ਧਿਆਨ ਨਾਲ ਸੁਣਿਓ, ਤੁਸੀਂ ਇਹਦੇ 'ਚ ਕਾਨੂੰਨੀ ਸਲਾਹ ਲਓ, ਤੁਹਾਨੂੰ ਲੈਣੀ ਚਾਹੀਦੀ ਕਾਨੂੰਨੀ ਸਲਾਹ, ਕਿਉਂਕਿ ਇਹ ਕੱਲਾ ਤੁਹਾਡਾ ਰਾਈਟ ਵਾਇਲੇਟ ਨਹੀਂ ਹੋਇਆ, ਇਹ ਡਿਸਕ੍ਰਿਮੀਨੇਟਰੀ ਹੈ ਜਿਹੜਾ ਐਕਸ਼ਨ ਹੈ ਇਹਨਾਂ ਦਾ, ਕਿ ਕਿਸੇ ਨੂੰ ਕਿਸੇ ਦੇ ਜਿਹੜਾ ਪੋਲੀਟੀਕਲ ਵਿਊ ਕਰਕੇ ਉਹਨੂੰ ਉਹਦੀ ਮੈਂਬਰਸ਼ਿਪ ਖਾਰਜ ਕਰਨੀ। ਤੇ ਤੁਹਾਡਾ ਜਿਹੜਾ ਪੋਲੀਟੀਕਲ ਵਿਊ ਆ, ਉਸ ਪੋਲੀਟੀਕਲ ਵਿਊ ਨੂੰ ਕੌਮ ਰਿਪਰੈਜ਼ੈਂਟ ਕਰਦੀ ਆ। ਤੁਹਾਡਾ ਜਿਹੜਾ ਪੋਲੀਟੀਕਲ ਵਿਊ ਆ, ਹਾਂ ਜੇ ਤੁਸੀਂ ਕਾਂਗਰਸ ਦੇ ਮੈਂਬਰ ਹੁੰਦੇ ਤੁਹਾਡਾ ਕੱਢਿਆ ਜਾਣਾ ਬਣਦਾ ਸੀ। ਸਭ ਤੋਂ ਪਹਿਲਾਂ ਮੈਂ ਕਹਿਣਾ ਸੀ ਵੀ ਇਹਨਾਂ ਨੂੰ ਕੱਢੋ ਇੱਥੋਂ ਬਾਹਰ, ਕਿਉਂਕਿ ਇਹ ਲੋਕ ਜਿਹੜੇ ਇਹ ਕਾਂਗਰਸ ਵਾਲਿਆਂ ਨੂੰ ਫੁੱਲ ਦਿੰਦੇ, ਉਹਨਾਂ ਨੂੰ ਹਾਰ ਪਾਉਂਦੇ, ਗੁਲਦਸਤੇ ਦਿੰਦੇ ਆ, ਕਾਤਲਾਂ ਨੂੰ ਇਹ ਸਰੋਪੇ ਦਿੰਦੇ ਆ, ਇਹਨਾਂ ਨੂੰ ਬਾਹਰ ਕੱਢੋ। ਇਹ ਮੈਂ ਸਭ ਤੋਂ ਪਹਿਲਾਂ ਕਹਿੰਦਾ, ਸਾਡਾ ਅਦਾਰਾ ਇਸ ਗੱਲ ਦੇ ਖਿਲਾਫ ਖੜਦਾ, ਪਰ ਤੁਹਾਨੂੰ ਕੌਮ ਦਾ ਏਜੰਡਾ ਜਿਹੜਾ ਉਹ ਅੱਗੇ ਕਰਨ ਦੇ ਲਈ ਡਿਸਕ੍ਰਿਮੀਨੇਟਰੀ ਜਿਹੜਾ ਤੁਹਾਡੇ ਦੇ ਉੱਤੇ ਚਾਰਜ ਲੱਗੇ ਆ, ਤੇ ਇਹ ਤੁਹਾਨੂੰ ਇਹਨੂੰ ਚੈਲੰਜ ਕਰਨਾ ਚਾਹੀਦਾ, ਤੇ ਸਿੱਖਾਂ ਦੀ ਕਚਹਿਰੀ ਦੇ ਵਿੱਚ ਇਹ ਗੱਲ ਵੀ ਰੱਖਣੀ ਚਾਹੀਦੀ ਆ। ਔਰ ਦੂਜੇ ਪਾਸੇ ਦੇਖ ਲਓ ਵੀ ਇੱਥੇ ਵੀ ਕੁਝ ਇਹੋ ਜਿਹਾ ਹੀ ਵਰਤਾਰਾ ਹੋਰ ਵੀ ਸੰਸਥਾਵਾਂ ਦੇ ਵਿੱਚ, ਵੀ ਅੰਦਰ ਆਪਾਂ ਖਾਲਿਸਤਾਨੀ ਆ ਗੁਰੂ ਘਰ ਦੇ, ਪਰ ਬਾਹਰ ਅਸੀਂ ਕਤਲ ਕਰਨ ਵਾਲਿਆਂ ਨੂੰ ਜਿਹੜੇ ਆ ਉਹ ਸਨਮਾਨ ਵੀ ਦੇਈ ਜਾਂਦੇ ਆ। ਤੇ ਫਿਰ ਬੜੀ ਬੇਸ਼ਰਮੀ ਦੇ ਨਾਲ ਅਸੀਂ ਲੋਕਾਂ ਨੂੰ ਚੁੱਪ ਕਰਾਉਣ ਦੀ ਵੀ ਕੋਸ਼ਿਸ਼ ਕਰਦੇ ਆ ਕਿ ਨਹੀਂ, ਇਹ ਗੱਲ ਬਾਹਰ ਨਹੀਂ ਆਣੀ ਚਾਹੀਦੀ, ਇਹ ਗੱਲ ਫੈਲਣੀ ਨਹੀਂ ਚਾਹੀਦੀ। ਇਹਦੇ ਨਾਲ ਕਮਿਊਨਿਟੀ ਦੇ ਵਿੱਚ ਹੇਟ ਪੈਦਾ ਹੋ ਜਾਂਦੀ ਆ, ਇਹਦੇ ਨਾਲ ਕਮਿਊਨਿਟੀ ਦੇ ਵਿੱਚ ਜਿਹੜੀ ਆ ਉਹ ਫ੍ਰਿਕਸ਼ਨ ਪੈ ਜਾਂਦੀ ਆ। ਤੇ ਤੁਸੀਂ ਮਤਲਬ ਇਹ ਬੇਸ਼ਰਮੀ ਕਰਦੇ ਆ, ਤੁਹਾਨੂੰ ਸ਼ਰਮ ਨਹੀਂ ਆਈ, ਤੇ ਉਹਦਾ ਸਾਰ ਕਰਨ ਲੱਗਿਆ ਸਾਨੂੰ ਸ਼ਰਮ ਆਣੀ ਚਾਹੀਦੀ ਹੈ। ਆਪਣੇ ਆਪ ਦੇ ਵਿੱਚ ਸੋਚਣ ਵਾਲੀ ਗੱਲ ਹੈ ਜੀ। ਜੀ ਬਿਲਕੁਲ ਜੀ। ਇੱਕ ਬੇਨਤੀ ਵੀ ਹੈ ਜੀ ਸਾਡੇ ਵੱਲੋਂ, ਹੁਣ ਟੀਵੀ 84 ਦੇ ਮਾਧਿਅਮ ਦੇ ਰਾਹੀਂ ਅਸੀਂ ਬੇਨਤੀ ਕਰ ਸਕਦੇ ਹਾਂ। ਉਹਦਾ ਨਿੱਜੀ ਤੌਰ ਤੇ ਬੇਨਤੀ ਕੀਤੀਆਂ ਸਾਰੀਆਂ ਕਮੇਟੀਆਂ ਨੂੰ ਜੀ। ਹੁਣ ਇਹਦੇ ਵਿੱਚ ਜਿਹੜੇ ਖਾਲਿਸਤਾਨੀ ਧਿਰਾਂ ਨੇ, ਖਾਸ ਕਰ ਜਿਹੜੇ ਗੁਰਦੁਆਰਾ ਸਾਹਿਬ ਨੇ ਖਾਲਿਸਤਾਨੀ, ਜਿਹੜੇ ਇਹਦੇ ਤੇ ਮੋਹਰ ਲਾਉਂਦੇ ਨੇ ਵੀ ਅਸੀਂ ਹਾਂ ਖਾਲਿਸਤਾਨੀ ਹਾਂ, ਝੰਡਿਆਂ ਤੇ ਵੀ ਉਹਨਾਂ ਦੇ ਬਾਹਰ ਝੰਡੇ ਵੀ ਲੱਗੇ ਹੋਏ ਆ ਜੀ, ਉਹਨਾਂ ਨੂੰ ਇਸ ਟੀਵੀ 84 ਦੇ ਮਾਧਿਅਮ ਰਾਹੀਂ ਬੇਨਤੀ ਹੈ ਕਿ ਤੁਸੀਂ ਹੁਣ ਇਸ ਅਖਾੜੇ ਵਿੱਚ ਆਓ ਜੀ। ਜੇ ਕਿਤੇ ਸਾਡੀ ਕੋਈ ਗਲਤੀ ਆ ਸਾਨੂੰ ਵੀ ਦੱਸੋ ਵੀ ਤੁਸੀਂ ਇੱਥੇ ਆ ਗਲਤ ਕੀਤਾ, ਤੇ ਪਰ ਜੇ ਹੁਣ ਕਮੇਟੀ ਹੀ ਸਾਨੂੰ ਸਿੱਧੇ ਤੌਰ ਤੇ ਧੱਕ ਰਹੀ ਆ ਵੀ ਅੱਜ ਤੁਹਾਡੀ ਮੈਂਬਰਸ਼ਿਪ ਖਾਰਜ ਕਰ ਦੇਣੀ ਆ, ਕੱਲ ਨੂੰ ਤੁਸੀਂ ਚੁੱਪ, ਇੱਕ ਸਾਡੇ ਸਾਇਲੈਂਸ ਕਰਨ ਵਾਲੀ ਗੱਲ ਆ ਵੀ ਤੁਸੀਂ ਚੁੱਪ ਰਹੋ, ਇਹ ਗੱਲ ਤੇ ਬੋਲੋ ਨਾ। ਨਹੀਂ, ਤੁਸੀਂ ਇਸ ਗੱਲ ਦੇ ਉੱਤੇ ਜੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ ਜਿਹੜੀ ਹੈਲਪਲਾਈਨ ਹੈਗੀ ਆ, ਉਹਨੂੰ ਵੀ ਤੁਸੀਂ ਇਹਦੇ ਤੇ ਆਪਣਾ ਲਿਖਤੀ ਜਿਹੜੀ ਆ ਕੰਪਲੇਂਟ ਕਰੋ ਕਿ ਇਹ ਲੋਕ ਭਾਰਤ ਦੇ ਇਸ਼ਾਰਿਆਂ ਦੇ ਉੱਤੇ ਸਾਡੇ ਨਾਲ ਡਿਸਕ੍ਰਿਮੀਨੇਟ ਕਰ ਰਹੇ ਆ, ਤੇ ਸਾਡਾ ਜਿਹੜਾ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਆ ਉਸ ਹੱਕ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਤੇ ਸਾਡੇ ਇਹਨਾਂ ਵਿਊਜ਼ ਕਰਕੇ ਸਾਨੂੰ ਜਿਹੜਾ ਉਹ ਮੈਂਬਰਸ਼ਿਪ ਸਾਡੀ ਜਿਹੜੀ ਆ ਉਹ ਖਾਰਜ ਕੀਤੀ ਗਈ ਆ। ਇਹ ਡਿਸਕ੍ਰਿਮੀਨੇਟਰੀ ਵੀ ਆ, ਤੇ ਇਹ ਫੋਰਨ ਜਿਹੜੀ ਸਰਕਾਰ ਹੈਗੀ ਆ, ਭਾਰਤ ਵਰਗੀ ਜ਼ਾਲਮ ਸਰਕਾਰ ਦੇ ਹੱਕ 'ਚ ਭੁਗਤਣ ਵਾਲੀ ਵੀ ਗੱਲ ਆ, ਉਹਨਾਂ ਦੇ ਇਸ਼ਾਰੇ ਤੇ ਕੀਤੀ ਗਈ ਗੱਲ ਵੀ ਆ। ਸੋ ਇਹਨੂੰ ਤੁਸੀਂ ਦਸਤਾਵੇਜ਼ ਕਰਕੇ ਤੇ ਇਹਦੀ ਤੁਸੀਂ ਕੰਪਲੇਂਟ ਆ ਜਿਹੜੀ ਉਹ ਜਿਹੜਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੀ ਇੱਕ ਸਪੈਸ਼ਲ ਡੈਸਕ ਹੈਗੀ ਆ, ਉਹਦੇ ਉੱਤੇ ਤੁਹਾਨੂੰ ਫਾਈਲ ਕਰਨੀ ਚਾਹੀਦੀ ਆ ਜੀ। ਆਪਣੇ ਵਕੀਲ ਦੇ ਨਾਲ ਜ਼ਰੂਰ ਗੱਲ ਕਰੋ ਜਾਂ ਕਿਸੇ ਹੋਰ ਸੁਹਿਰਦ ਸੱਜਣ ਨਾਲ ਜਿਹਨੂੰ ਇਹਨਾਂ ਗੱਲਾਂ ਬਾਰੇ ਪਤਾ ਹੋਵੇ, ਤੇ ਤੁਸੀਂ ਇਹ ਗੱਲ ਆ ਜਿਹੜੀ ਉਹ ਤੁਹਾਨੂੰ ਅੱਗੇ ਲਿਜਾਣੀ ਚਾਹੀਦੀ ਹੈ ਜੀ। ਜ਼ਰੂਰ ਜੀ ਬਿਲਕੁਲ ਜੀ। ਕਿਉਂਕਿ ਇਹ ਅਸੀਂ ਇਕੱਲਾ ਸਿੱਖ ਨਹੀਂ, ਇਕੱਲਾ ਐਜ਼ ਅ ਸਿੱਖ ਨਹੀਂ, ਅਸੀਂ ਐਜ਼ ਅ ਕੈਨੇਡੀਅਨ ਵੀ ਇਹਨਾਂ ਮਾਮਲਿਆਂ ਨੂੰ ਦੇਖਣਾ ਕਿ ਕਿਹੜੀਆਂ ਉਹ ਧਿਰਾਂ ਨੇ ਜਿਹੜੀਆਂ ਕੈਨੇਡਾ ਦੇ ਕਾਨੂੰਨਾਂ ਦੀ ਉਲੰਘਣਾ ਕਰਦੀਆਂ ਨੇ, ਕਿਉਂਕਿ ਕੈਨੇਡਾ ਦੇ ਕਾਨੂੰਨ ਜਿਹੜੇ ਆ ਤੁਹਾਨੂੰ ਖਾਲਿਸਤਾਨੀ ਹੋਣ ਕਰਕੇ ਕਿਸੇ ਸੰਸਥਾ ਚੋਂ ਕੱਢਿਆ ਜਾਵੇ ਤੇ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦੇ ਜੀ।
ਠੀਕ ਹੈ ਜੀ, ਬਹੁਤ ਧੰਨਵਾਦ ਜੀ। ਧੰਨਵਾਦ ਜੀ, ਟਾਈਮ ਦੇਣ ਦਾ ਧੰਨਵਾਦ ਜੀ। ਹਾਂਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਕਾਲ ਫ੍ਰੀ ਆ, ਜੇ ਕਿਸੇ ਹੋਰ ਵੀਰ ਨੇ ਕਾਲ ਕਰਨੀ ਹੋਵੇ ਤਾਂ ਜ਼ਰੂਰ ਕਰ ਸਕਦਾ, ਤੇ ਮੈਸੇਜ ਤੁਹਾਡੇ ਥੋੜੇ ਜਿਹੇ ਜਿਹੜੇ ਆ ਹੋਰ ਆਪਾਂ ਆਏ ਆ ਨਵੇਂ, ਉਹ ਪੜ੍ਹ ਦਈਏ। ਤੇ ਗੁਰਨਾਮ ਸਿੰਘ ਕਹਿੰਦੇ ਨੇ, ਸਿੱਖ ਹੋਣ ਦੇ ਨਾਤੇ ਆਪਣਾ ਬਣਦਾ ਫਰਜ਼ ਨਿਭਾਉਣ ਦਾ ਯਤਨ ਕਰ ਰਿਹਾ ਹਾਂ। ਮੈਂ ਹਮੇਸ਼ਾ ਹੀ ਸੰਸਥਾ ਦੀ ਭਲਾਈ ਵਾਸਤੇ, ਹੱਕ ਸੱਚ ਦੇ ਵਾਸਤੇ ਖੜਾ ਹਾਂ ਅਤੇ ਖੜਾ ਰਹਾਂਗਾ। ਇਹ ਜੀ ਧੰਨਵਾਦ ਜੀ। ਓਕੇ, ਥੋੜੀ ਜਿਹੀ ਹੋਰ ਮੈਸੇਜ ਮੈਂ ਮਿਸ ਕਰ ਗਿਆ ਸੀ। ਗੁਰਮੀਤ ਸਿੰਘ ਜੀ ਐਸਐਫ ਜੀ, ਓਕੇ। ਉਸ ਤੋਂ ਬਾਅਦ ਬਲਹਾਰ ਸੋਹੀ ਕਹਿੰਦੇ ਸੀ ਜੀ, ਆਜ਼ਾਦੀ ਹੀ ਹੱਲ, ਕਿਸਾਨ ਹੱਲ ਖਾਲਿਸਤਾਨ, ਜਵਾਨ ਹੱਲ ਖਾਲਿਸਤਾਨ, ਖਾਲਿਸਤਾਨ ਜਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਗੁਰਮੀਤ ਸਿੰਘ, ਖਾਲਿਸਤਾਨ ਜਿੰਦਾਬਾਦ, ਜਿੰਦਾਬਾਦ ਜੀ। ਗੁਰਮੀਤ ਸਿੰਘ ਅੱਗੇ ਕਹਿੰਦੇ ਨੇ, ਕੈਨੇਡਾ, UK, USA, ਯੂਕਰੇਨ, ਆਸਟ੍ਰੇਲੀਆ ਜਿੰਦਾਬਾਦ। ਅਕਮ ਅਸਟਾਲਾ ਜਿੰਦਾਬਾਦ। ਮੈਨੂੰ ਇਹ ਸਮਝ ਨਹੀਂ ਆਈ ਜੀ, ਸੌਰੀ। ਆਤਿਫ ਰਾਜ਼ਾ, ਖਾਲਿਸਤਾਨ ਜਿੰਦਾਬਾਦ। ਗੁਰਜੀਤ ਸਿੰਘ ਸਿੱਧੂ, ਕਦੋਂ ਬਣੇਗਾ ਸਿੱਖ ਰਾਸ਼ਟਰ ਐਕਸਪਲੇਨ? ਇਹ ਬਹੁਤ ਜਲਦ ਬਣੇਗਾ ਜੀ। ਇਹ ਅਸੀਂ ਮੋਦੀ ਨੂੰ ਠੇਕੇ ਤੇ ਦਿੱਤਾ ਹੋਇਆ, ਤੇ ਜ਼ਰੂਰ ਬਣੇਗਾ, ਅਵਸ਼ ਬਣੇਗਾ। ਔਰ ਬਣੇਗਾ ਨਹੀਂ, ਆਜ਼ਾਦ ਹੋਏਗਾ, ਬਣਿਆ ਹੋਇਆ। ਸਾਡੇ ਜਿਹੜੇ 1.5 ਲੱਖ ਤੋਂ ਵੱਧ ਸ਼ਹੀਦ ਸਿੰਘਾਂ ਨੇ ਜਿਹੜਾ ਇਹਦੇ ਤੇ ਆਪਣੇ ਸਿਰ ਲਾਏ ਹੋਏ ਨੇ। ਤੇ ਸਰਬੱਤ ਖਾਲਸਾ ਨੇ 1986 ਦੇ ਵਿੱਚ ਇਹਦਾ ਐਲਾਨ ਕੀਤਾ ਹੋਇਆ ਕਿ ਜਿਹੜਾ ਅਸੀਂ ਆਪਣੇ ਮੁਲਕ ਦਾ ਐਲਾਨ ਕਰਦੇ ਹਾਂ, ਤੇ ਜਿਹੜਾ ਸਾਡਾ ਕੰਮ ਹੈ ਹੁਣ ਸਿੱਖਾਂ ਦਾ, ਇਹਨੂੰ ਆਜ਼ਾਦ ਕਰਾਉਣਾ ਹੈ ਜੀ। ਅਸੀਂ ਬਣਾਉਣਾ ਨਹੀਂ ਹੈ। ਖਾਲਿਸਤਾਨ ਬਣਿਆ ਹੋਇਆ। ਸਾਡਾ ਜਿਹੜਾ ਫਰਜ਼ ਆਇਦ ਕੀਤਾ ਜਿਹੜੀ ਪੰਥਕ ਕਮੇਟੀ ਨੇ, ਉਹ ਜਿਹੜਾ ਫਰਜ਼ ਆ ਉਹ ਇਹ ਹੈ ਕਿ ਅਸੀਂ ਖਾਲਿਸਤਾਨ ਨੂੰ ਆਜ਼ਾਦ ਕਰਾਉਣਾ। ਔਰ 15 ਅਗਸਤ ਦੀ ਗੱਲ ਆਪਾਂ ਕਰ ਲਈਏ, 15 ਅਗਸਤ ਆ ਰਹੀ ਹੈ ਅਗਲੇ ਹਫ਼ਤੇ। ਸੋ ਇਸ ਦਿਨ ਜਿਹੜਾ TV 84 ਵੱਲੋਂ ਇੱਕ ਪ੍ਰੋਗਰਾਮ ਜਿਹੜਾ ਬਰੈਂਪਟਨ ਦੇ ਵਿੱਚ ਹੋ ਰਿਹਾ ਜੀ, 15 ਅਗਸਤ 2025। ਸੋ ਜਗ੍ਹਾ ਹੋਏਗੀ ਜੀ ਕਮਿਊਨਿਟੀ ਹਾਲ ਨੰਬਰ 2, ਗੋਰ ਮੈਡੋ ਕਮਿਊਨਿਟੀ ਸੈਂਟਰ, ਬਰੈਂਪਟਨ, ਕੈਨੇਡਾ। ਇਹਦਾ ਐਡਰੈਸ ਹੈਗਾ ਜੀ 10150 ਦਾ ਗੋਰ ਰੋਡ, ਬਰੈਂਪਟਨ। ਟਾਈਮ ਹੈਗਾ ਜੀ ਸ਼ਾਮ ਨੂੰ 5 ਵਜੇ। ਔਰ ਖਾਲਿਸਤਾਨ ਅਫੇਅਰ ਸੈਂਟਰ ਦੇ ਡਾਇਰੈਕਟਰ ਅਤੇ TV 84 ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਉਚੇਚੇ ਤੌਰ ਤੇ ਇਸ ਪ੍ਰੋਗਰਾਮ ਦੇ ਵਿੱਚ ਜਿਹੜਾ ਉਹ ਆ ਰਹੇ ਨੇ ਅਮਰੀਕਾ ਤੋਂ ਸਾਡੇ ਵਿੱਚ। ਤੇ ਇਸ ਪ੍ਰੋਗਰਾਮ ਦੇ ਉੱਤੇ TV 84 ਦੀ ਜਿਹੜੀ ਨਵੀਂ ਐਪ ਹੈ ਉਹ ਵੀ ਲਾਂਚ ਕੀਤੀ ਜਾਏਗੀ, ਔਰ ਉਹਦੇ ਨਾਲ ਵੈਬਸਾਈਟ ਹੈ ਜਿਹੜੀ ਉਹ ਵੀ ਲਾਂਚ ਕੀਤੀ ਜਾਏਗੀ। ਸੋ ਅਸੀਂ ਸਾਰਿਆਂ ਨੂੰ ਇਹ ਖੁੱਲਾ ਸੱਦਾ ਕਮਿਊਨਿਟੀ ਨੂੰ ਕਿ ਇਸ ਪ੍ਰੋਗਰਾਮ ਦੇ ਵਿੱਚ ਜਿਹੜਾ ਵੱਧ ਚੜ ਕੇ ਹਿੱਸਾ ਲਓ। ਤੇ ਇਸ ਪ੍ਰੋਗਰਾਮ ਦਾ ਜਿਹੜਾ ਵਿਸ਼ਾ ਹੋਏਗਾ ਉਹ ਆ ਸਿੱਖਸ ਐਂਡ ਇੰਡੀਆ, ਪਾਸਟ, ਪ੍ਰੈਜ਼ੈਂਟ ਐਂਡ ਫਿਊਚਰ। ਕਿ ਸਿੱਖ ਅਤੇ ਭਾਰਤ, ਇਹਦਾ ਜਿਹੜਾ ਪਿਛੋਕੜ ਆ, ਇਹਦਾ ਜਿਹੜਾ ਵਰਤਮਾਨ ਆ, ਤੇ ਇਹਦਾ ਜਿਹੜਾ ਆਉਣ ਵਾਲਾ ਜਿਹੜਾ ਸਮਾਂ, ਇਹਦਾ ਭਵਿੱਖ ਹੈ, ਉਹਦੇ ਬਾਰੇ ਗੱਲਬਾਤ ਆ ਜਿਹੜੀ ਡਾਕਟਰ ਅਮਰਜੀਤ ਸਿੰਘ ਜੀ ਕਰਨਗੇ। ਔਰ ਤੁਸੀਂ ਵੀ ਆਪਣੇ ਵਿਚਾਰਾਂ ਦੀ ਸਾਂਝ ਆ ਜਿਹੜੀ ਉੱਥੇ ਡਾਕਟਰ ਸਾਹਿਬ ਦੇ ਨਾਲ ਇਹ ਪ੍ਰਾਈਵੇਟ ਜਿਹੜੀ ਮੀਟਿੰਗਾਂ 1-to-1 ਮੀਟਿੰਗਸ ਆ ਉਹਨਾਂ ਦੇ ਵਿੱਚ ਗੱਲਬਾਤ ਆ ਜਿਹੜੀ ਉਹ ਪ੍ਰੋਗਰਾਮ ਤੋਂ ਬਾਅਦ ਕਰ ਸਕੋਗੇ। ਔਰ ਵੱਧ ਤੋਂ ਵੱਧ ਇਸ ਮੈਸੇਜ ਨੂੰ ਵੀ ਸ਼ੇਅਰ ਕਰੋ ਜੀ। ਔਰ ਦੂਜੀ ਗੱਲ ਕਿ 15 ਅਗਸਤ ਨੂੰ ਸਿੱਖ ਕੌਮ ਨੇ ਹਮੇਸ਼ਾ ਕਾਲੇ ਦਿਨ ਵਜੋਂ ਐਲਾਨਿਆ। ਸੋ ਸਾਡਾ ਸਾਰਿਆਂ ਦਾ ਇਹ ਫਰਜ਼ ਬਣਦਾ ਕਿ 15 ਅਗਸਤ ਵਾਲੇ ਦਿਨ ਆਪਣੇ ਬਿਜ਼ਨੈਸਿਸ ਦੇ ਉੱਤੇ, ਘਰਾਂ ਦੇ ਉੱਤੇ ਜਿੰਨਾ ਹੋ ਸਕੇ ਸਾਨੂੰ ਜਿਹੜੇ ਖਾਲਸਾਈ ਨਿਸ਼ਾਨ ਹੈ, ਖਾਲਸਾਈ ਪਰਚਮ ਹੈ, ਉਹ ਲਹਿਰਾਣੇ ਚਾਹੀਦੇ ਆ। ਤੇ ਜੇ ਕਿਸੇ ਨੂੰ ਖਾਲਿਸਤਾਨ ਦੇ ਝੰਡੇ ਤੋਂ ਲੱਗਦਾ ਤਾਂ ਉਹ ਖਾਲਸਾਈ ਪਰਚਮ ਆ ਜਿਹੜਾ ਉਹ ਜ਼ਰੂਰ ਲਹਿਰਾਏ। ਤੇ ਜਿਹੜੇ ਖੁੱਲ ਕੇ ਖਾਲਿਸਤਾਨੀ ਵੀਰ ਆ, ਸਾਡੇ ਯੋਧੇ ਵੀਰ ਆ, ਉਹ ਤਾਂ ਫਿਰ ਖਾਲਿਸਤਾਨੀ ਝੰਡੇ ਆ ਜਿਹੜੇ ਉਹ ਉਸ ਦਿਨ ਦੇ ਲਈ ਆਪਣੀਆਂ ਗੱਡੀਆਂ ਦੇ ਉੱਤੇ ਜਾਂ ਆਪਣੇ ਘਰਾਂ ਦੇ ਬਾਹਰ ਉਹ ਜ਼ਰੂਰ ਤੁਸੀਂ ਲਹਿਰਾਓ। ਤੇ ਆਪਣੇ ਪਿੰਡਾਂ ਦੇ ਵਿੱਚ ਵੀ ਇਹ ਜਿਹੜੀ ਆ ਇਹਨੂੰ ਯਕੀਨੀ ਬਣਾਓ ਕਿ ਜਿਹੜੇ ਕੌਮੀ ਨਿਸ਼ਾਨ ਨੇ ਸਾਡੇ, ਉਹ ਘਰਾਂ ਦੇ ਉੱਤੇ ਝੁਲਣੇ ਚਾਹੀਦੇ ਆ। ਕਿਉਂਕਿ ਭਾਰਤੀ ਹਕੂਮਤ ਹੈ ਜਿਹੜੀ ਉਹ ਬਹੁਤ ਵੱਡਾ ਸਰਮਾਇਆ ਲਾ ਕੇ, ਆਪਣੀ ਮਸ਼ੀਨਰੀ ਲਾ ਕੇ ਤਿਰੰਗੇ ਲਗਵਾਉਣ ਜਾ ਰਹੀ ਹੈ। ਪਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਹੁਣਾਂ ਨੇ ਇਹਨੂੰ ਚੈਲੰਜ ਕੀਤਾ। ਉਹ ਕਹਿੰਦੇ ਨਹੀਂ, ਤਿਰੰਗਿਆਂ ਦੇ ਨਾਲ ਪੰਜਾਬ ਦਾ ਕੋਈ ਵਾਸਤਾ ਨਹੀਂ। ਪੰਜਾਬ ਦੇ ਹਰ ਘਰ ਦੇ ਉੱਤੇ ਜਿਹੜਾ ਖਾਲਸਾਈ ਪਰਚਮ ਆ ਉਹ ਲਹਿਰਾਣਾ ਚਾਹੀਦਾ। ਸੋ ਇਸ ਮੁਹਿੰਮ ਦਾ ਤੁਸੀਂ ਹਿੱਸਾ ਵੀ ਬਣੋ ਜੀ। ਤੇ ਜਿਹੜੇ ਵੀ ਪ੍ਰੋਗਰਾਮ ਪੰਥਕ ਨੂੰ, ਜਿਹੜੇ ਪੰਥਕ ਜਿਹੜੇ ਨਿਸ਼ਚੇ ਨੂੰ ਪ੍ਰਣਾਏ ਹੋਏ ਆ, ਪੰਥਕ ਨਿਸ਼ਾਨੇ ਨੂੰ ਪ੍ਰਣਾਏ ਹੋਏ ਆ, ਉਹਨਾਂ ਦਾ ਹਿੱਸਾ ਬਣੋ। ਤੇ ਉੱਥੇ ਜਾ ਕੇ ਤੁਸੀਂ ਜਿਹੜੀਆਂ ਬਨਾਵਟੀ ਜੀਆਂ ਟਿਊਨਾਂ ਜਨਗਣ ਮਨ ਵਾਲੀਆਂ ਉੱਥੇ ਜਾ ਕੇ ਨਾ ਨੱਚੋ। ਕਿਉਂਕਿ ਉੱਥੇ ਉਹਨਾਂ ਨੇ ਤੁਹਾਨੂੰ ਤੁਹਾਡੇ ਕਲਚਰ ਦੇ ਵਿੱਚ ਗੰਦ ਪਾਉਣਾ ਸ਼ੁਰੂ ਕੀਤਾ ਹੋਇਆ। ਹੁਣ
ਉਹ ਡਾਂਸਰਸ ਲਗਾ ਕੇ ਮੁਜਰੇ ਕਰਾ ਕੇ ਸਟੇਜਾਂ ਉੱਥੇ ਮੁੜ ਕੇ ਆਪਣਾ ਜਿਹੜਾ ਸੋ ਕਾਲਡ ਨੈਸ਼ਨਲਿਜ਼ਮ ਆ ਉਹਨੂੰ ਪ੍ਰਮੋਟ ਕਰਦੇ ਆ। ਭੱਦੇ ਸਿੰਗਰ ਬੁਲਾ ਕੇ ਉੱਥੇ ਗਾਣੇ ਗਵਾ ਕੇ ਉਹ ਭੀੜ ਇਕੱਠੀ ਕਰਕੇ ਆਪਣੇ ਨੈਸ਼ਨਲਿਜ਼ਮ ਨੂੰ ਪ੍ਰਮੋਟ ਕਰਦੇ ਆ। ਇਹ ਸਾਡਾ ਅਕੀਦਾ ਨਹੀਂ, ਸਾਡਾ ਕਲਚਰ ਨਹੀਂ। ਸਾਡਾ ਕਲਚਰ ਇਹ ਆ ਕਿ ਅਸੀਂ ਉਸ ਦਿਨ ਉਹਨਾਂ ਸ਼ਹਾਦਤਾਂ ਨੂੰ ਯਾਦ ਕਰੀਏ, ਉਹਨਾਂ 1 ਮਿਲੀਅਨ ਤੋਂ ਵੱਧ ਮਰ ਗਏ ਲੋਕਾਂ ਨੂੰ ਯਾਦ ਕਰੀਏ ਜਿਨ੍ਹਾਂ ਦੀਆਂ ਲਾਸ਼ਾਂ ਦੇ ਉੱਤੇ ਇਹ ਜਿਹੜੇ ਮੁਲਕ ਆਏ ਹੋਂਦ ਦੇ ਵਿੱਚ ਆਏ ਆ। ਪਰ ਉਸ ਖਿੱਤੇ ਦਾ ਸਭ ਤੋਂ ਵੱਡਾ ਮੁਲਕ ਜਿਹੜਾ ਪੰਜਾਬ ਆ ਉਹਨੂੰ ਹਸਤੀ ਤੋਂ ਮਿਟਾ ਦਿੱਤਾ ਗਿਆ। ਪਰ ਲੜਾਈ ਜਾਰੀ ਹੈ, ਯਤਨ ਜਾਰੀ ਹੈ, ਸ਼ਹਾਦਤਾਂ ਜਾਰੀ ਨੇ, ਤੇ ਅਸੀਂ ਆਪਣਾ ਜਿਹੜਾ ਉਹ ਪੰਜਾਬੀ ਖਿੱਤਾ ਹੈਗਾ ਜਿਹੜਾ ਉਹਨੂੰ ਇੱਕ ਵਾਰ ਫੇਰ ਆਜ਼ਾਦ ਕਰਾਵਾਂਗੇ। ਤੇ ਉਹਦਾ ਝੰਡਾ ਵੀ ਜਿਹੜਾ ਖਾਲਿਸਤਾਨ ਦੇ ਝੰਡੇ ਦੇ ਨਾਂ ਦੇ ਉੱਤੇ ਦੁਨੀਆ ਦੇ ਵਿੱਚ ਝੁੱਲ ਰਹੇ 193 ਝੰਡਿਆਂ ਦੇ ਵਿੱਚੋਂ ਜਿਹੜਾ 194 ਝੰਡਾ ਜਿਹੜਾ UN ਦੀ ਬਿਲਡਿੰਗ ਦੇ ਵਿੱਚ ਸਾਡਾ ਹੋਏਗਾ। ਸੋ ਅਸੀਂ ਇਸ ਮੁਹਿੰਮ ਦੇ ਵਿੱਚ ਜਿਹੜਾ ਉਹ ਯੋਗਦਾਨ ਜ਼ਰੂਰ ਪਾਈਏ ਤੇ ਇਸ ਮੁਹਿੰਮ ਦੇ ਜਿਹੜੇ ਕਾਤਲ ਨੇ, ਜਿਹੜੇ ਇਸ ਮੁਹਿੰਮ ਦੇ ਜਿਹੜੇ ਖਿਲਾਫ ਲੋਕ ਨੇ, ਉਹਨਾਂ ਦੀ ਪਛਾਣ ਕਰੀਏ ਤੇ ਸਾਨੂੰ ਜਿਹੜੀ ਆਪਣੀ ਇਸ ਮੁੱਦੇ ਦੇ ਉੱਤੇ ਕੈਂਪੇਨਿੰਗ ਆ ਇਹਨੂੰ ਅਸੀਂ ਵੱਡਾ ਕਰੀਏ। ਤੇ ਖਾਸ ਕਰਕੇ ਜਿਹੜੇ ਡੱਬ ਖੜੱਬੇ ਨੇ ਨਾ, ਜਿਨ੍ਹਾਂ ਦਾ ਇੱਕ ਜਿਹੜਾ ਰੰਗ ਲਾਲ ਆ, ਇੱਕ ਨੀਲਾ, ਇੱਕ ਪੀਲਾ, ਇੱਕ ਹਰਾ, ਇੱਕ ਕਾਲਾ, ਉਹਨਾਂ ਨੂੰ ਪਛਾਣੀਏ। ਕਿਤੇ ਉਹਨਾਂ ਦੇ ਸੱਜੀ ਬਾਂਹ ਤੇ ਤਿਰੰਗਾ ਝੰਡਾ ਬੰਨਿਆ ਹੋਇਆ, ਖੱਬੀ ਤੇ ਉਹਨਾਂ ਨੇ ਅਕਾਲੀਆਂ ਦਾ ਬੰਨਿਆ ਹੋਇਆ, ਸਿਰ ਤੇ ਖਾਲਿਸਤਾਨੀ ਪੱਗ ਬੰਨੀ ਹੋਈ ਆ, ਨਿੱਕਰ ਉਹਨਾਂ ਨੇ RSS ਦੀ ਪਾਈ ਹੋਈ ਆ। ਇਹਨਾਂ ਨੂੰ ਆਪਾਂ ਪਛਾਣੀਏ ਤੇ ਇਹਨਾਂ ਨੂੰ ਧੂ ਕੇ ਆਪਾਂ ਜਿਹੜਾ ਸਿੱਖਾਂ ਦੀਆਂ ਸੰਸਥਾਵਾਂ ਚੋਂ ਬਾਹਰ ਕਰੀਏ। ਤੇ ਉੱਥੇ ਜਿਹੜਾ ਆ ਉਹ ਕੋਈ ਵੀ ਹੋਵੇ, ਮੈਂ ਕਿਸੇ ਨੂੰ ਪ੍ਰਮੋਟ ਨਹੀਂ ਕਰਦਾ ਕਿ ਕਿਹਨੂੰ ਲਾਓ, ਪਰ ਘੱਟੋ ਘੱਟ ਗੁਰੂ ਘਰ ਦੀ ਜਿਹੜੀ ਦਹਲੀਜ਼ ਆ ਜਾਂ ਸਿੱਖ ਸੰਸਥਾਵਾਂ ਨੇ, ਉਹਨਾਂ ਦੇ ਵਿੱਚ ਬੰਦੇ ਜਿਹੜੇ ਨੇ ਉਹ ਸਪਸ਼ਟ ਰੂਪ ਦੇ ਵਿੱਚ ਪੰਥਕ ਹੋਣੇ ਚਾਹੀਦੇ ਆ, ਉਹ ਡੱਬ ਖੜੱਬੇ ਨਹੀਂ ਹੋਣੇ ਚਾਹੀਦੇ। ਸੋ ਇਸ ਗੱਲ ਦਾ ਸਾਨੂੰ ਜਿਹੜਾ ਉਹ ਖਿਆਲ ਰੱਖਣਾ ਪੈਣਾ ਜੇ ਅਸੀਂ ਇਹ ਜੰਗ ਜਿਹੜੀ ਆ ਜਿੱਤਣੀ ਆ। ਸੋ ਮੇਰਾ ਖਿਆਲ ਆ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਕਾਲਾਂ 2-3 ਆਈਆਂ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਜਿਹੜੇ ਵੀਰਾਂ ਨੇ ਮੈਸੇਜ ਕੀਤੇ ਆ, ਕਾਲਾਂ ਨਹੀਂ ਕਰ ਸਕੇ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਤੇ ਸੋਮਵਾਰ ਨੂੰ ਆਪਾਂ ਫੇਰ ਇਸੇ ਪ੍ਰੋਗਰਾਮ ਦੇ ਵਿੱਚ ਜਿਹੜਾ ਆ ਇੱਕ ਨਵੇਂ ਵਿਸ਼ੇ ਦੇ ਨਾਲ ਕੋਸ਼ਿਸ਼ ਕਰਾਂਗੇ, ਕਿਸੇ ਨਵੇਂ ਮਹਿਮਾਨ ਦੇ ਨਾਲ ਫੇਰ ਆਪ ਜੀ ਦੇ ਨਾਲ ਰਾਬਤਾ ਕਰੀਏ। ਜੇ ਵਾਹਿਗੁਰੂ ਨੇ ਆਪਣੇ ਪੈਰਾਂ ਤੇ ਖਲੋਣ ਦਾ ਬਲ ਬਖਸ਼ਿਆ, ਆਪਣੀਆਂ ਇਹਨਾਂ ਜਿਹੜੀ ਇਹ ਸਵਾਸਾਂ ਦੀ ਲੜੀ ਆ ਇਹ ਹੋਰ ਬਖਸ਼ੀ, ਇਹਨੂੰ ਚੱਲਦਾ ਰੱਖਿਆ, ਤਾਂ ਫੇਰ ਕੋਸ਼ਿਸ਼ ਕਰਾਂਗੇ ਕਿ ਨਵੇਂ ਮੁੱਦੇ ਦੇ ਨਾਲ ਅਗਲੇ ਹਫਤੇ ਦੇ ਪ੍ਰੋਗਰਾਮ ਜਿਹੜੇ ਉਹ ਸ਼ੁਰੂ ਕਰੀਏ। ਉਦੋਂ ਤੱਕ ਦੇ ਲਈ ਅਸੀਂ ਮਾਫੀ ਚਾਹੁੰਦੇ ਹਾਂ ਜੀ। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।